ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਵੇਰ ਦੇ ਬੁਲਟਨ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਵਾਹ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 29 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਅਪਾਰਟਮੈਂਟ ਬਿਲਡਿੰਗਸ, ਹੋਟਲ ਮੋਟਲਸ ਦੇ ਨਾਲ ਤੁਸੀਂ ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ 4082722500। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਡਿਊਲ, ਕਮਲਜੀਤ ਸਿੰਘ ਬੰਗੜ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਲਖਬੀਰ ਸਿੰਘ ਸਮਰਾ ਟੈਕਸਿਸ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, I-5 ਦੇ ਐਗਜ਼ਿਟ 538 ਦੇ ਉੱਤੇ ਵੁੱਡਲੈਂਡ ਦੇ ਵਿੱਚ ਖੁੱਲੀ ਡੁੱਲੀ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ 415-909-0503 4159090503। ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ 559-905-2575 5590525575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਪਈ ਰੈਕਡ ਬ੍ਰੇਕਿੰਗ ਜਿਹੜੀ ਹੀਟ ਵੇਵ ਆ ਉਹ ਪੈਸੀਫਿਕ ਨਾਰਥ ਵੈਸਟ, ਸਾਰੀਆਂ ਜਿਹੜੀਆਂ ਵੈਸਟ ਵਾਲੀਆਂ ਸਟੇਟਸ ਹੈਗੀਆਂ ਆ, ਵਾਸ਼ਿੰਗਟਨ, ਸਿਆਟਲ ਏਰੀਆ, ਪੋਰਟਲੈਂਡ, ਕੈਲੀਫੋਰਨੀਆ, ਇਹਨਾਂ ਨੂੰ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਹਿੱਟ ਕੀਤਾ ਹੈਗਾ। ਇਹਦੇ ਨਾਲ ਕਈ ਏਰੀਏ ਦੇ ਵਿੱਚ ਜਿਹੜੀ ਆ ਪਾਵਰ ਵੀ ਆਊਟੇਜ ਹੋ ਗਈ, ਬਿਜ਼ਨਸਿਸ ਬਹੁਤ ਸਾਰੇ ਜਿਹੜੇ ਬੰਦ ਹੋ ਗਏ। ਕਹਿੰਦੇ ਜਿਹੜੇ ਮੋਹਾਵੀ ਡੈਜ਼ਰਟ ਆ ਉੱਥੇ 107 ਡਿਗਰੀ ਟੈਂਪਰੇਚਰ ਸੀ ਕੱਲ੍ਹ, ਜਦ ਕਿ ਸਿਆਟਲ ਏਰੀਏ ਦੇ ਵਿੱਚ 112 ਡਿਗਰੀ ਤੱਕ ਜਿਹੜਾ ਪੋਰਟਲੈਂਡ ਏਰੀਏ 'ਚ ਪਹੁੰਚਿਆ ਸੀ। ਸੋ ਬਹੁਤ ਸਾਰੇ ਲੋਕਾਂ ਦੇ ਕੋਲ AC ਨਹੀਂ ਹੈਗੇ, ਅਤੇ ਜਿਹੜੇ ਪੱਖੇ ਆ $20 ਦਾ ਪੱਖਾ $350 ਨੂੰ ਜਿਹੜੇ ਵਿਕਦੇ ਸੀ ਫੈਨਸ। ਅਤੇ ਸਭ ਤੋਂ ਮਾੜੀ ਹਾਲਤ ਜਿਹੜੀ ਆ ਉਹ ਜਾਨਵਰਾਂ ਦੀ ਆ। ਪਸ਼ੂ ਜਿਹੜੇ ਬਿੱਲੀਆਂ ਜਾਂ ਕੁੱਤੇ ਜਿਹੜੇ ਲੋਕਾਂ ਨੇ ਰੱਖੇ ਹੋਏ ਆ, ਕਿਉਂਕਿ ਯੂਜ਼ਲੀ ਯਾਰਡ ਦੇ ਵਿੱਚ ਰੱਖਦੇ ਆ ਅਤੇ ਇੰਨੀ ਜ਼ਿਆਦਾ ਗਰਮੀ ਆ ਅਤੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਟੋਲ ਪੈ ਰਿਹਾ ਹੈਗਾ। ਸਿਆਟਲ ਟਕੋਮਾ ਇੰਟਰਨੈਸ਼ਨਲ ਏਅਰਪੋਰਟ ਨੇ ਜਿਹੜਾ ਆ ਪੂਰਾ ਰੈਕਡ ਕਹਿੰਦੇ ਤੋੜ ਦਿੱਤਾ। ਉੱਥੇ 12 ਡਿਗਰੀ ਜਿਹੜਾ ਟੈਂਪਰੇਚਰ ਫਰਾਈਡੇ ਨਾਲੋਂ ਵੀ ਜਿਹੜਾ ਉੱਥੇ ਪਿਛਲੇ ਵੀਕਐਂਡ ਨਾਲੋਂ ਵੀ ਵੱਧ ਸੀਗਾ। 102 ਡਿਗਰੀ ਤੱਕ ਉੱਥੇ ਟੈਂਪਰੇਚਰ ਪਹੁੰਚਿਆ ਹੈਗਾ। ਅਤੇ ਸਟੋਰਸ ਕਈ ਜਗ੍ਹਾ ਦੇ ਉੱਤੇ ਕਲੋਜ਼ ਕਰਨੇ ਪਏ, ਖਾਸ ਕਰਕੇ ਰੈਸਟੋਰੈਂਟਸ ਜਿਨ੍ਹਾਂ ਦੇ ਵਿੱਚ AC ਵਗੈਰਾ ਹੈ ਨਹੀਂ ਸੀ। ਸੋ ਡੋਗਸ, ਬਿੱਲੀਆਂ ਦੀ ਮੈਂ ਗੱਲ ਕੀਤੀ ਆ ਵੀ ਬਹੁਤ ਬੁਰਾ ਹਾਲ ਹੋਇਆ। ਈਵਨ ਟੈਕਸਸ ਵਾਲੇ ਲੋਕ ਜਿਹੜੇ ਆ ਉਹ ਹੁਣ ਖਾਸ ਕਰਕੇ ਜਿਹੜੇ ਲੋਕ ਪੋਰਟਲੈਂਡ, ਸਿਆਟਲ ਏਰੀਏ 'ਚ ਰਹਿੰਦੇ, ਉਹਨਾਂ ਦਾ ਮਜ਼ਾਕ ਉਡਾਉਂਦੇ ਵੀ ਸਾਡੇ ਤਾਂ ਟੈਂਪਰੇਚਰ ਜਿਹੜਾ ਅੱਜ 75 ਡਿਗਰੀ ਆ ਅਤੇ ਤੁਹਾਡੇ ਦੇਖ ਲਓ ਹੁਣ ਕਿੰਨਾ ਟੈਂਪਰੇਚਰ ਹੋਇਆ ਆ। ਸੋ ਬਹੁਤ ਹੀ ਜਿਹੜੀ ਆ ਇੱਕ ਤਰ੍ਹਾਂ ਨਾਲ ਕਾਫੀ ਬੁਰੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਜੀ ਬਿਲਕੁਲ। ਪੋਰਟਲੈਂਡ ਦੇ ਵਿੱਚ 112 ਡਿਗਰੀ ਤੱਕ ਤਾਪਮਾਨ ਗਿਆ। ਸਿਆਟਲ ਦੇ ਵਿੱਚ 104, ਸਿਆਟਲ ਦੇ ਵਿੱਚ 3 ਦਿਨ ਲਗਾਤਾਰ 100 ਤੋਂ ਉੱਤੇ ਜਿਹੜਾ ਉਹ ਤਾਪਮਾਨ ਰਿਹਾ। ਔਰੇਗਨ ਦੇ ਵਿੱਚ ਇੱਕ ਇਲਾਕਾ ਆ ਕੈਨਬੀ, ਉੱਥੇ ਰਿਕਾਰਡ ਤੋੜ 118 ਡਿਗਰੀ ਇਸ ਵੀਕਐਂਡ ਦੇ ਉੱਤੇ ਤਾਪਮਾਨ ਜਿਹੜਾ ਉਹ ਰਿਹਾ ਹੈਗਾ। ਸਪੋਕਨ, ਵੈਨਚੀ, ਪੁਲਮੈਨ, ਇਹ ਸਾਰੇ ਵਾਸ਼ਿੰਗਟਨ ਦੇ ਇਲਾਕੇ ਜਿੱਥੇ 7-8 ਮਹੀਨੇ ਮੀਂਹ ਪੈਂਦਾ ਰਹਿੰਦਾ ਆ ਜਾਂ ਬੱਦਲਵਾਰੀ ਜਿਹੜੀ ਉਹ ਰਹਿੰਦੀ ਆ, ਉੱਥੇ ਰਿਕਾਰਡ ਤੋੜ ਤਾਪਮਾਨ ਜਿਹੜੇ ਆ ਉਹ ਕੀਤੇ ਗਏ। ਕੈਨੇਡਾ ਵੀ ਜਿਹੜਾ ਇਸ ਤੋਂ ਬਚਿਆ ਨਹੀਂ ਹੈਗਾ, ਉੱਥੇ ਵੀ ਜਿਹੜੇ ਆ ਇੱਕ ਰਿਕਾਰਡ ਤੋੜ ਹਾਈਐਸਟ ਟੈਂਪਰੇਚਰ ਜਿਹੜਾ ਐਤਵਾਰ ਨੂੰ ਹੋਇਆ
ਲਿਟਨ ਕਰਕੇ ਉੱਥੇ ਦਾ ਇੱਕ ਸ਼ਹਿਰ ਆ, ਉੱਥੇ 115 ਡਿਗਰੀ ਜਿਹੜਾ ਤਾਪਮਾਨ ਆ ਉਹ ਦਰਜ ਕੀਤਾ ਗਿਆ। ਸੋ ਇਹ ਹੀਟ ਵੇਵ, ਇਸ ਨੂੰ ਜਿਹੜਾ ਹੀਟ ਡੋਮ ਕਰਕੇ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਸੋ ਇਹ ਅਨਯੂਜੂਅਲ ਕਹਿੰਦੇ ਆ ਵੀ ਇਸ ਟਾਈਮ ਹੈਗੀ ਆ ਵੀ ਗਰਮ ਹਵਾਵਾਂ ਇਸ ਇਲਾਕੇ ਦੇ ਵਿੱਚ ਜਿਹੜੀਆਂ ਆ, ਇਹਨਾਂ ਇਲਾਕੇ ਦੇ ਵਿੱਚ ਨਾਰਥ ਈਸਟ ਵਾਲੇ ਪਾਸੇ ਜਿਹੜੇ ਇਸ ਪਾਸੇ ਵੱਲ ਨੂੰ ਜਿਹੜੀਆਂ ਉਹ ਆ ਰਹੀਆਂ, ਨਾਰਥ ਵੈਸਟ ਵਾਲੇ ਪਾਸੇ ਨੂੰ। ਸੋ ਜਿਹਦੇ ਕਰਕੇ ਇਹ ਜ਼ਿਆਦਾ ਤਾਪਮਾਨ ਲਗਾਤਾਰ ਗਰਮੀ ਵਾਲਾ ਜਿਹੜਾ ਉਹ ਬਣਦਾ ਜਾ ਰਿਹਾ। ਸੋ ਗਰਮੀ ਆਈ ਜਾ ਰਹੀ ਆ, ਉਹ ਵਿੱਚ ਹੀ ਫਸੀ ਆ, ਬਾਹਰ ਨਿਕਲਣ ਦਾ ਕੋਈ ਅਜੇ ਰਾਹ ਜਿਹੜਾ ਆ ਉਹ ਨਹੀਂ ਬਣ ਰਿਹਾ ਹੈਗਾ। ਸੋ ਕਹਿ ਰਹੇ ਆ ਵੀ ਆਮ ਦੇ ਨਾਲੋਂ ਵੱਧ ਤਾਪਮਾਨ ਆਉਣ ਵਾਲੇ 2 ਹਫ਼ਤਿਆਂ ਤੱਕ ਇੱਦਾਂ ਦਾ ਜਿਹੜਾ ਆ ਉਹ ਆ ਸਕਦਾ ਆ। ਕੁਛ ਇਲਾਕਿਆਂ ਦੇ ਵਿੱਚ ਥੋੜ੍ਹਾ ਜਿਹਾ ਤਾਪਮਾਨ ਆ, ਜਿਹੜੀ ਗਰਮੈਸ਼ ਆ ਉਹ ਉੱਥੋਂ ਜਾਵੇਗੀ, ਪਰ ਕਈ ਇਲਾਕਿਆਂ ਦੇ ਵਿੱਚ ਜਿਹੜੀ ਆ ਸਥਿਤੀ ਅਜੇ ਇੱਦਾਂ ਹੀ 2 ਹਫ਼ਤਿਆਂ ਤੱਕ ਜਿਹੜੀ ਉਹ ਬਰਕਰਾਰ ਰਹਿ ਸਕਦੀ ਆ। ਸੋ ਤਾਪਮਾਨ ਨੇ, ਵੱਧਦੇ ਇਸ ਤਾਪਮਾਨ ਨੇ ਜਿਹੜਾ ਕਾਫੀ ਜ਼ਿਆਦਾ ਇਸ ਟਾਈਮ ਲੋਕਾਂ ਨੂੰ ਜਿਹੜੇ ਆ ਹਫੜਾ ਦਫੜੀ ਦੇ ਵਿੱਚ ਪਾਇਆ ਆ। ਸੋ ਜਾਣ ਤਾਂ ਜਾਣ ਕਿੱਥੇ ਅਤੇ ਕਰਨ ਤਾਂ ਕਰਨ ਕੀ, ਬਹੁਤ ਮੁਸ਼ਕਿਲ ਦੇ ਵਿੱਚੋਂ ਜਿਹੜੇ ਇਸ ਟਾਈਮ ਉਹ ਲੋਕ ਲੰਘ ਰਹੇ ਹੈਗੇ ਆ। ਬਿਲਕੁਲ, ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੀ ਪਈ ਫਾਇਰ ਵੈਦਰ ਐਲੀਵੇਟ ਕਰ ਦਿੱਤਾ ਗਿਆ ਆ। ਮੌਨਸੂਨ ਸਟੋਰਮ ਵੀ ਜਿਹੜਾ ਆ ਸਕਦਾ ਹੈਗਾ ਆ। ਤੇ ਪਾਮ ਸਪਰਿੰਗਸ ਜਿਹੜਾ ਸਦਰਨ ਕੈਲੀਫੋਰਨੀਆ 'ਚ ਏਰੀਆ ਆ, ਉੱਥੇ 117 ਡਿਗਰੀ ਤੱਕ ਟੈਂਪਰੇਚਰ ਗਿਆ। ਇੰਡੀਓ ਦੇ ਵਿੱਚ 113 ਡਿਗਰੀ ਤੱਕ ਟੈਂਪਰੇਚਰ ਗਿਆ। ਲਾਸ ਐਂਜਲਸ ਏਰੀਏ ਦੇ ਵਿੱਚ 81 ਡਿਗਰੀ ਅਤੇ ਹੋਰ ਜਿਹੜੇ ਆ ਲੈਨਕਾਸਟਰ ਉੱਥੇ 109 ਡਿਗਰੀ ਤੱਕ ਦਾ ਜਿਹੜਾ ਟੈਂਪਰੇਚਰ ਗਿਆ ਹੈਗਾ। ਸੋ ਉੱਧਰ ਕਹਿੰਦੇ ਥੰਡਰ ਸਟੋਰਮ ਆ ਸਕਦੇ ਆ ਅਤੇ ਬਿਜਲੀ ਪੂਰੀ ਗੜਕ ਸਕਦੀ, ਜਿਹਦੇ ਨਾਲ ਜਿਹੜੀ ਆ ਅੱਗ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ। ਇਸ ਸਾਲ ਦਾ ਜਿਹੜਾ ਗਰਮੀਆਂ ਹੈਗੀਆਂ, ਇਹ ਸਭ ਤੋਂ ਕਹਿੰਦੇ ਵੀ ਵਰਸਟ ਫਾਇਰ ਸੀਜ਼ਨ ਹੋਊਗਾ ਕੈਲੀਫੋਰਨੀਆ ਦੇ ਵਿੱਚ। ਆਪਾਂ ਪਿਛਲੇ 2 ਸਾਲਾਂ 'ਚ ਦੇਖਿਆ ਵੀ ਬਹੁਤ ਬੁਰਾ ਹਾਲ ਹੋਇਆ। ਇੱਕ ਤਾਂ ਪੈਰਾਡਾਈਜ਼ ਟਾਊਨ ਪੂਰੇ ਦਾ ਪੂਰਾ ਸੜ ਕੇ ਸਵਾਹ ਹੋ ਗਿਆ। ਉਸ ਤੋਂ ਪਹਿਲੇ ਸਾਲ ਸੈਂਟਾ ਰੋਜ਼ਾ ਏਰੀਆ, ਇਹ ਸਾਰੇ ਏਰੀਏ ਦੇ ਵਿੱਚ ਕਿੰਨੀਆਂ ਅੱਗਾਂ ਲੱਗੀਆਂ ਸੀ, ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀ ਜੀ। ਅਤੇ ਫਰੈਜ਼ਨੋ ਇਲਾਕੇ ਦੇ ਵਿੱਚ ਇਸ ਸਾਲ ਆਲਰੇਡੀ 3500 ਤੋਂ ਵੱਧ ਅੱਗਾਂ, ਚਾਹੇ ਵੇਅਰ ਹਾਊਸ ਆ ਜਾਂ ਘਰ ਆ ਜਾਂ ਇੱਦਾਂ ਜਿਹੜੀਆਂ ਲੱਗੀਆਂ ਆ। ਅੱਜ ਤੋਂ 10-20 ਸਾਲ ਪਹਿਲਾਂ ਵੀ ਜਿਹੜੇ ਇੱਥੇ ਕੁੱਲ ਅਧਿਕਾਰਤ ਤੌਰ ਦੇ ਉੱਤੇ ਜਿਹੜੇ ਫਾਇਰ ਫਾਈਟਰਸ ਆ, ਉਹਨਾਂ ਦਾ ਆંકੜਾ 81 ਸੀ ਅਤੇ ਅੱਜ ਵੀ ਓਨਾ ਹੀ ਆ। ਸੋ ਹੁਣ ਨਵੇਂ ਬਜਟ ਦੇ ਵਿੱਚ ਇਹਨਾਂ ਨੇ ਕਿਹਾ ਆ ਵੀ ਅਸੀਂ ਇੱਥੇ ਵਾਧੂ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਜਿਹੜਾ ਆ ਉਹ ਹਾਇਰ ਕਰ ਰਹੇ ਹੈਗੇ ਆ। ਸੋ ਓਵਰਆਲ ਸਥਿਤੀ ਜਿਹੜੀ ਉਹ ਬਹੁਤ ਬੈਡ ਆ। ਪਿਛਲੇ ਸਾਲ 6000 ਤੋਂ ਵੱਧ ਅੱਗਾਂ ਇਕੱਲੇ ਫਰੈਜ਼ਨੋ ਇਲਾਕੇ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਸੀ। ਇਹ ਫਰੈਜ਼ਨੋ ਫਾਇਰ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਹੈ। ਸੋ ਹਰ ਥਾਂ ਦੇ ਉੱਤੇ ਹਰਜੋਤ ਸਿੰਘ ਜੀ, ਬਹੁਤ ਸਾਰੇ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੀ ਫਾਇਰ ਫਾਈਟਰਸ ਆ, ਉਹਨਾਂ ਦੇ ਲਈ ਬਹੁਤ ਜਿਹੜੀਆਂ ਕਰੜੀਆਂ ਮੁਸ਼ਕਿਲਾਂ ਆਉਣ ਵਾਲੇ ਜਿਹੜੇ ਕੁਛ ਮਹੀਨੇ ਆ ਉਹ ਲੈ ਕੇ ਆਉਣਗੇ। ਸੋ ਆਪਾਂ ਐਜ਼ ਜਿਹੜੇ ਗੁੱਡ ਸਿਟੀਜ਼ਨ ਜਿਹੜੇ ਆ ਉਹ ਬਣ ਕੇ ਅਤੇ ਧਿਆਨ ਰੱਖੀਏ ਵੀ ਇੱਦਾਂ ਦੀ ਕੋਈ ਅਣਗਹਿਲੀ ਜਿਹੜੀ ਉਹ ਨਾ ਹੋਵੇ, ਜਿਸ ਕਰਕੇ ਜਿਹੜੀਆਂ ਅੱਗਾਂ ਲੱਗਣ ਅਤੇ ਆਲਰੇਡੀ ਜੇ 'ਤੇ ਸਟ੍ਰੈਸ ਪਿਆ ਹੋਇਆ ਪੂਰੇ ਸਿਸਟਮ ਦੇ ਉੱਤੇ, ਵੀ ਉਹ ਬ੍ਰੇਕਡਾਊਨ ਜਿਹੜਾ ਉਹ ਨਾ ਹੋ ਜਾਵੇ। ਸੋ ਬਿਗਸਰ ਦੇ ਵਿੱਚ ਵੀ ਆਪਾਂ ਕੱਲ੍ਹ ਦੱਸ ਰਹੇ ਸੀਗੇ ਵੀ ਜਿਹੜੀ ਅੱਗ ਲੱਗੀ ਸੀ ਉਹਨੂੰ ਉੱਦਾਂ 73% ਬੁਝਾਉਣ ਦੇ ਵਿੱਚ ਕਾਮਯਾਬ ਰਹੇ ਨੇ, ਪਰ ਇਸ ਟਾਈਮ ਬਿਲਕੁਲ ਔਨ ਦੀਅਰ ਟੋਜ਼ ਨੇ ਫਾਇਰ ਫਾਈਟਰਸ ਵੀ। ਜਿਹੜਾ ਵਨ ਆਫ ਦਾ ਵਰਸਟ ਫਾਇਰ ਜਿਹੜੀ ਸਿਚੁਏਸ਼ਨ ਆ, ਇਹ ਬਣਿਆ ਸੀਜ਼ਨ ਜਿਹੜਾ ਉਹ ਬਣਿਆ ਆ, ਵੀ ਉਸ ਦੇ ਲਈ ਉਹ ਤਿਆਰੀਆਂ ਵਿੱਢ ਰਹੇ ਹੈਗੇ ਆ। ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਆ। ਪ੍ਰੈਜ਼ੀਡੈਂਟ ਬਾਈਡਨ ਅੱਜ ਜਿਹੜੇ ਆ ਫਲੋਰੀਡਾ ਨੂੰ ਵਿਜ਼ਿਟ ਕਰਨ ਜਾ ਰਹੇ ਆ। ਸਰਫਸਾਈਡ ਜਿਹੜਾ ਟਾਊਨ ਆ, ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ 12 ਸਟੋਰੀ ਇੱਕ ਅਪਾਰਟਮੈਂਟ ਬਿਲਡਿੰਗ, ਜਿਹੜੀ ਕੰਡੋਮੀਨੀਅਮ ਬਿਲਡਿੰਗ ਸੀ, ਉਹ ਕਲੈਪਸ ਕਰ ਗਈ। ਹੁਣ ਤੱਕ 11 ਮੌਤਾਂ ਕਨਫਰਮ ਹੋ ਚੁੱਕੀਆਂ ਆ। 150 ਲੋਕ ਹਜੇ ਤੱਕ ਵੀ ਅਨਅਕਾਊਂਟਡ ਫॉर ਲੱਭ ਨਹੀਂ ਰਹੇ। ਅਤੇ ਜਿਹੜੇ ਜਾਨਵਰ ਸੀ, ਬਿੱਲੀਆਂ ਜਾਂ ਹੋਰ ਕੁੱਤੇ ਜਿਹੜੇ ਲੋਕਾਂ ਨੇ ਰੱਖੇ ਸੀ, ਉਹ ਵੀ ਜਿਹੜਾ ਕੋਈ ਵੀ ਉੱਥੇ ਲੱਭ ਨਹੀਂ ਰਿਹਾ ਹੈਗਾ। ਜਿਹੜੇ ਸਾਕੀ ਹੈਗੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ, ਉਹ ਕਹਿੰਦੇ ਆ ਵੀ ਯੂਜਲੀ ਕੀ ਹੁੰਦਾ, ਜਦੋਂ ਪ੍ਰੈਜ਼ੀਡੈਂਟ ਜਾਂਦਾ ਆ ਅਤੇ ਲੋਕਲ ਪੁਲਿਸ ਜਿਹੜੀ ਹੁੰਦੀ ਆ ਉਹ ਉੱਥੇ ਸਿਕਿਉਰਿਟੀ ਕਰਦੀ ਆ ਵੀ ਕਿਸੇ ਤਰ੍ਹਾਂ ਦੀ ਕੋਈ ਅਣਸਕਾਮੀ ਘਟਨਾ ਨਾ ਵਾਪਰੇ। ਪਰ ਉਹ ਕਹਿੰਦੇ ਵੀ ਰਾਊਟ ਇਸ ਹਿਸਾਬ ਨਾਲ ਸੈਟਅਪ ਕੀਤਾ ਗਿਆ, ਜਿਹੜੀਆਂ ਉੱਥੇ ਸਰਵਿਸਿਜ਼ ਚੱਲ ਰਹੀਆਂ, ਜਿਹੜੇ ਲੋਕ ਉੱਥੇ ਕੰਮ ਕਰ ਰਹੇ ਆ, ਲੋਕਾਂ ਨੂੰ ਜਿਹੜੇ ਦੱਬੇ ਹੋਏ ਆ ਉਹ ਵਿੱਚੋਂ ਬਾਹਰ ਕੱਢਣ ਲਈ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਆ ਵਿਘਨ ਨਾ ਪਵੇ। ਅਤੇ ਵਾਈਟ ਹਾਊਸ ਦੇ ਆਫੀਸ਼ੀਅਲਸ ਇਹ ਵੀ ਕਹਿ ਰਹੇ ਆ ਵੀ ਇਹ
ਜਿਹੜੀ ਕੋਆਰਡੀਨੇਟਡ ਐਫਰਟ ਕੀਤੀ ਗਈ ਸੀ ਕਲੋਜ਼ਲੀ ਲੋਕਲ ਤੇ ਸਟੇਟ ਡਿਪਾਰਟਮੈਂਟ ਦੇ ਨਾਲ ਤੇ ਫੈਡਰਲ ਗਵਰਨਮੈਂਟ ਦੇ ਨਾਲ। ਸੋ ਉਹਨਾਂ ਲੋਕਾਂ ਦੀ ਵੀ ਜਿਹੜੀ ਆ ਪ੍ਰੈਜ਼ੀਡੈਂਟ ਐਪਰੀਸ਼ੀਏਸ਼ਨ ਕਰਨਗੇ ਜਿਨ੍ਹਾਂ ਨੇ ਵੀ 24 ਘੰਟੇ ਲਗਾਤਾਰ ਹੀ ਜਿਹੜੇ ਆ ਉੱਥੇ ਇਸ ਕੰਮ ਦੇ ਉੱਤੇ ਲੱਗੇ ਹੋਏ ਹੈਗੇ ਆ, ਜਿਹੜੇ ਲੋਕ ਥੱਲੇ ਦੱਬੇ ਹੋਏ ਉਹਨਾਂ ਨੂੰ ਬਾਹਰ ਕੱਢਣ ਦੇ ਲਈ। ਜੀ ਬਿਲਕੁਲ, ਆਉਂਦੇ ਵੀਰਵਾਰ ਨੂੰ ਜਿਹੜੇ ਰਾਸ਼ਟਰਪਤੀ ਬਾਈਡਨ ਆ ਉੱਥੇ ਜਿਹੜਾ ਇਹ ਸਰਫਸਾਈਡ ਇਲਾਕੇ ਦਾ ਜਿਹੜਾ ਉਹ ਦੌਰਾ ਕਰਨ ਜਾ ਰਹੇ ਹੈਗੇ ਆ। ਮਿਆਮੀ ਡੇਡ ਪੁਲਿਸ ਡਿਪਾਰਟਮੈਂਟ ਨੇ 3 ਹੋਰ ਨਾਮ ਜਿਹੜੇ ਆ ਉਹ ਸ਼ਨਾਖਤ ਕਰਕੇ ਜਿਹੜੀਆਂ ਲਾਸ਼ਾਂ ਉਹਨਾਂ ਨੂੰ ਬਰਾਮਦ ਹੋਈਆਂ ਉਹਨਾਂ ਦਾ ਦੱਸਿਆ ਆ। 52 ਸਾਲਾ ਮਾਰਕਸ ਗੁਆਰਾ, ਫਰੈਂਕ ਕੇਲਮੈਨ 55 ਸਾਲ, ਮਾਈਕਲ ਡੇਵਿਡ ਐਲਟਮੈਨ 50 ਸਾਲ। ਸੋ ਇਹ 3 ਜਾਣੇ ਜਿਹੜੇ ਹੋਰ ਉਹਨਾਂ ਨੇ ਦੱਸਿਆ ਆ। ਇਹ ਜਿਹੜਾ ਹਰਜੋਤ ਸਿੰਘ ਜੀ ਹੁਣ ਵੱਡੇ ਨਵੇਂ ਜਿਹੜੇ ਸਵਾਲ ਨਾਲ ਜਿਹੜੇ ਉਹ ਉੱਠ ਰਹੇ ਆ ਵੀ ਸਥਿਤੀ ਜਿਹੜੀ ਉਹ ਕੀ ਬਣ ਰਹੀ ਹੈਗੀ ਆ। ਇੱਕ ਜਿਹੜੀ ਜੈਨ ਵੋਡਨਿਸਕੀ ਉਹਨੇ ਜਿਹੜੇ ਰੈਜ਼ੀਡੈਂਟਸ ਨੂੰ ਜਿਹੜਾ ਇੰਸਪੈਕਸ਼ਨ ਤੋਂ ਬਾਅਦ ਦੇ ਵਿੱਚ ਕਹਿੰਦੇ ਲਿਖਿਆ ਸੀ ਵੀ ਕੰਕਰੀਟ ਦੀ ਡਿਟੀਰੀਓਰੇਸ਼ਨ ਯਾਨੀ ਕਿ ਉਹ ਜਿਹੜਾ ਖਰਾਬ ਹੋ ਰਿਹਾ ਆ ਉਹ ਤੇਜ਼ੀ ਦੇ ਨਾਲ ਯਾਨੀ ਕਿ ਹੋਰ ਖਰਾਬ ਹੋਣਾ ਸ਼ੁਰੂ ਹੋ ਚੁੱਕਾ ਹੋਇਆ ਆ। 2018 ਦੀ ਇੰਸਪੈਕਸ਼ਨ ਤੋਂ ਬਾਅਦ ਦੇ ਵਿੱਚ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲੱਭੀਆਂ ਸੀਗੀਆਂ। ਖਬਰ ਇਹ ਵੀ ਜਿਹੜੀ ਉਹ ਨਾਲ ਆ ਰਹੀ ਆ, ਕਹਿੰਦੇ ਵੀ ਇਹ ਬਿਲਡਿੰਗ ਨੂੰ ਜਿਹੜੇ ਕੌਂਡੋ ਓਨਰਸ ਆ ਇਹ ਜਿਹੜੀ ਰਿਪੇਅਰਸ ਆ ਉਹ ਕਰਵਾਉਣ ਦੇ ਵੱਲ ਨੂੰ ਵੱਧ ਰਹੇ ਸੀ। ਤਕਰੀਬਨ $15 ਮਿਲੀਅਨ ਤੱਕ ਦਾ ਜਿਹੜੇ ਇਸ ਦੇ ਉੱਤੇ ਖਰਚਾ ਆ ਉਹ ਆਉਣਾ ਸੀਗਾ। ਚੈਂਪਲੇਨ ਟਾਵਰਸ ਜਿਹੜਾ ਆ ਸਾਊਥ ਕੌਂਡੋ ਐਸੋਸੀਏਸ਼ਨ ਆ ਕਹਿੰਦੇ ਉਹਨਾਂ ਨੇ $15 ਮਿਲੀਅਨ ਦੀ ਅਸੈਸਮੈਂਟ ਨੂੰ ਅਪਰੂਵ ਕੀਤਾ ਸੀ। 40 ਸਾਲਾਂ ਬਾਅਦ ਜਿਹੜੇ ਸਰਟੀਫਿਕੇਸ਼ਨ ਪ੍ਰੋਸੈਸ ਆ ਕਾਊਂਟੀ ਦੇ ਜਿਹੜੇ ਆ ਪ੍ਰੋਸੀਜਰ ਦੇ ਆਧਾਰ ਦੇ ਨਾਲ ਉਸ ਦੇ ਵਿੱਚ ਇਹਨਾਂ ਨੇ ਕਰਨਾ ਸੀਗਾ। ਸੋ ਮੇਜਰ ਸਟਰਕਚਰਲ ਡੈਮੇਜ ਜਿਹੜਾ ਆ ਇਸ ਦੇ ਵਿੱਚ ਸ਼ਨਾਖਤ ਜਿਹੜਾ ਉਹ ਕੀਤਾ ਗਿਆ ਸੀਗਾ ਵੀ ਕੁਛ ਨਾ ਕੁਛ ਇਸ ਦੇ ਵਿੱਚ ਪ੍ਰੋਬਲਮ ਹੈਗੀ ਆ। ਸੋ ਓਨਰਸ ਨੂੰ ਕਹਿੰਦੇ ਆ ਵੀ ਇੱਕ ਬੈਡਰੂਮ ਅਪਾਰਟਮੈਂਟ ਵਾਲਿਆਂ ਨੂੰ 80,000 ਤੋਂ ਲੈ ਕੇ 3,36,000 ਜਿਨ੍ਹਾਂ ਦੇ 4 ਬੈਡਰੂਮ ਪੈਂਟ ਹਾਊਸ ਤੱਕ ਆ ਇੰਨਾ ਖਰਚਾ ਜਿਹੜਾ ਆ ਇਸ ਦੇ ਵਿੱਚ ਜਿਹੜਾ ਉਹ ਆਉਣਾ ਸੀਗਾ। ਸੋ ਕਾਫੀ ਮਹਿੰਗਾ ਜਿਹੜੇ ਆ ਇਹ ਇੱਥੇ ਰਹਿਣਾ ਜਿਹੜਾ ਉਹ ਸੀਗਾ ਬਿਲਕੁਲ ਬੀਚ ਫਰੰਟ ਦੇ ਉੱਤੇ ਜਿਹੜਾ ਉਹ ਸੀਗਾ। ਸੋ ਇਹ ਕਾਫੀ ਜਿਹੜਾ ਹਰਜੋਤ ਸਿੰਘ ਜੀ ਹੁਣ ਵੱਡੇ ਸਵਾਲ ਨੇ ਅਤੇ ਜਿਹੜੀ ਐਸੋਸੀਏਸ਼ਨ ਆ ਜਾਂ ਇੰਸਪੈਕਸ਼ਨਸ ਜਿਹੜੀਆਂ ਹੋਈਆਂ ਆ ਉਸ ਨੂੰ ਲੈ ਕੇ ਇਹ ਹੁਣ ਕਾਫੀ ਪਚੜੇ ਦੇ ਵਿੱਚ ਜਿਹੜੇ ਉਹ ਡੈਫੀਨੇਟਲੀ ਫਸਣ ਵਾਲੇ ਆ। ਅੱਜ ਤੋਂ ਕਈ ਵਰ੍ਹੇ ਪਹਿਲਾਂ ਇਹਨਾਂ ਨੇ ਆਈ ਥਿੰਕ 1970 ਦੇ ਦਹਾਕੇ ਦੇ ਵਿੱਚ ਇਸ ਕਾਊਂਟੀ ਨੇ ਆਪਣਾ ਇਹ ਚੇਂਜ ਕੀਤਾ ਸੀਗਾ ਦੁਬਾਰਾ ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਸਰਟੀਫਾਈ ਕਰਨ ਦੇ ਲਈ 40 ਸਾਲ ਇਹਨਾਂ ਨੇ ਘਟਾ ਕੇ ਕੀਤਾ ਸੀ। ਅੱਗੇ ਇਸ ਤੋਂ ਪਹਿਲਾਂ ਵੀ ਸੀਗਾ, ਕਹਿੰਦੇ ਉਦੋਂ ਵੀ ਲੋਕਾਂ ਨੇ ਪੁਸ਼ਬੈਕ ਕੀਤਾ ਸੀਗਾ ਵੀ ਦਿਸ ਇਜ਼ ਟੂ ਅਰਲੀ, ਵੀ ਇੰਨੀ ਜਲਦੀ ਜਿਹੜਾ ਆ ਦੁਬਾਰਾ ਜਿਹੜੀ ਸਰਟੀਫਿਕੇਸ਼ਨ ਆ ਉਹ ਕਰਨ ਦੀ ਜ਼ਰੂਰਤ ਨਹੀਂ ਹੈਗੀ। ਪਰ ਕਹਿੰਦੇ ਫਿਰ ਵੀ ਉਸ ਦੇ ਬਾਵਜੂਦ ਜਿੰਨੀਆਂ ਵੀ ਬਿਲਡਿੰਗਸ ਓਨਰ ਹੁੰਦੇ ਆ ਜਾਂ ਬਿਲਡਰਸ ਹੁੰਦੇ ਆ ਉਹਨਾਂ ਨੂੰ ਆਪਣੀਆਂ ਬਿਲਡਿੰਗਸ ਅਕੋਰਡਿੰਗ ਟੂ ਦਾ ਕੋਡ ਮੇਨਟੇਨੈਂਸ ਉਸ ਹਿਸਾਬ ਦੇ ਨਾਲ ਫਿਰ ਵੀ ਰੱਖਣੀ ਜਿਹੜੀ ਉਹ ਪੈਂਦੀ ਆ। ਪਰ ਇਸ ਦੇ ਵਿੱਚ ਕਾਫੀ ਵੱਡੇ ਲਾਰਜ ਸਕੇਲ ਦੇ ਉੱਤੇ ਕਹਿ ਸਕਦੇ ਹਾਂ ਵੀ ਫੇਲੀਅਰ ਜਿਹੜਾ ਆ ਉਹ ਸਟਰਕਚਰਲ ਡੈਮੇਜ ਜਿਹੜਾ ਹੋਇਆ ਜਿਸ ਕਰਕੇ ਸਮੇਂ ਸਿਰ ਇਸ ਨੂੰ ਜਿਹੜਾ ਉਹ ਠੀਕ ਨਹੀਂ ਕੀਤਾ ਜਾ ਸਕਿਆ। ਅਤੇ ਇਸ ਮੌਕੇ 11 ਲੋਕ ਜਿਹੜੇ ਉਹਨਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਆ ਅਤੇ 150 ਲੋਕ ਅਜੇ ਵੀ ਲਾਪਤਾ ਜਿਹੜੇ ਉਹ ਦੱਸੇ ਜਾ ਰਹੇ ਆ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ। ਸੋ ਜਿੰਨੇ ਵੀ ਫਾਇਰ ਜਿਹੜੇ ਸਰਚ ਐਂਡ ਰੈਸਕਿਊ ਵਾਲੇ ਆ ਉਹਨਾਂ ਦੇ ਲਈ ਵੀ ਬਹੁਤ ਵੱਡੀਆਂ ਜਿਹੜੀਆਂ ਉਹ ਚੁਣੌਤੀਆਂ ਹੈਗੀਆਂ ਆ ਵੀ ਕਿਸ ਤਰੀਕੇ ਦੇ ਨਾਲ ਮਲਬੇ ਨੂੰ ਹਟਾ ਕੇ ਥੱਲੋਂ ਲੋਕਾਂ ਨੂੰ ਜਿਹੜਾ ਆ ਉਹ ਕੱਢਣਾ ਆ। ਕਹਿੰਦੇ ਵੀ ਇਸ ਮਲਬੇ ਨੂੰ ਦੇਖ ਕੇ ਜਿੱਦਾਂ ਹੇਤੀ ਦੇ ਵਿੱਚ ਯਾਦ ਹੋਣਾ ਹੈ ਕੁਛ ਵਰ੍ਹੇ ਪਹਿਲਾਂ ਜਦੋਂ ਅਰਥਕਵੇਕ ਆਇਆ ਸੀ ਜਿਸ ਦੇ ਵਿੱਚ 2.5 ਲੱਖ ਬੰਦਾ ਅਰਥਕਵੇਕ ਦੇ ਕਰਕੇ ਜਿਹੜਾ ਮਰ ਗਿਆ ਸੀ, ਉੱਦਾਂ ਦੀਆਂ ਹੀ ਜਿਹੜੀਆਂ ਇੱਕ ਹਿਸਾਬ ਦੇ ਨਾਲ ਕਹਿੰਦੇ ਚੁਣੌਤੀਆਂ ਆ ਉਹ ਦੇਖਣ ਨੂੰ ਮਿਲ ਰਹੀਆਂ ਆ। ਇਜ਼ਰਾਈਲ, ਮੈਕਸੀਕੋ, ਫਲੋਰੀਡਾ ਦੇ ਹੋਰ ਹਿੱਸਿਆਂ ਤੋਂ ਜਿਹੜੇ ਫਾਇਰ ਫਾਈਟਰਸ ਆ ਉਹ ਇੱਥੇ ਆ ਰਹੇ ਨੇ ਇਸ ਮਲਬੇ ਦੇ ਵਿੱਚੋਂ ਲੋਕਾਂ ਨੂੰ ਲੱਭਣ ਦੇ ਲਈ ਸਰਚ ਐਂਡ ਰੈਸਕਿਊ ਆ ਉਹ ਕਰਨ ਦੇ ਲਈ। ਜੀ ਅਗਲੀ ਖਬਰ ਜਿਹੜੀ ਆ ਡੈਲਟਾ ਵੇਰੀਐਂਟ ਜਿਹੜਾ ਕਿ ਇੰਡੀਆ ਤੋਂ ਜਿਹੜਾ ਓਰੀਜਨ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਆ। ਹੁਣ ਡੈਲਟਾ ਵੇਰੀਐਂਟ ਨੂੰ ਲੈ ਕੇ ਜਿਹੜੇ ਹੈਲਥ ਆਫੀਸ਼ੀਅਲਸ ਆ ਇੱਕ ਵਾਰੀ ਫੇਰ ਸੋਚ ਰਹੇ ਆ ਕਿ USA ਦੇ ਵਿੱਚ ਕਿਤੇ ਥਰਡ ਵੇਵ ਨਾ ਆ ਜਾਵੇ। ਸਾਰਿਆਂ ਦੀ ਜਿੰਨੇ ਮੁਲਕ ਹੈਗੇ ਉਹਨਾਂ ਦੀ ਅੱਖ UK ਦੇ ਉੱਤੇ ਲੱਗੀ ਹੋਈ ਆ ਕਿਉਂਕਿ UK ਦੇ ਵਿੱਚ ਇਸ ਵੇਲੇ ਜਿਹੜੀ ਆ ਡੈਲਟਾ ਵੇਰੀਐਂਟ ਉਹਨੇ ਵੀ ਇੱਕ ਤਰ੍ਹਾਂ ਨਾਲ ਬਹੁਤ ਬੁਰਾ ਹਾਲ ਕੀਤਾ ਹੋਇਆ ਆ।
ਕਹਿੰਦੇ ਭਈ USA ਦੇ ਵਿੱਚ, ਆਪਣੇ ਮੁਲਕ ਦੇ ਵਿੱਚ 5 ਵਿੱਚੋਂ ਇੱਕ ਬੰਦਾ ਜਿਹੜਾ ਕਰੋਨਾ ਵਾਇਰਸ ਨਾਲ ਇਸ ਵੇਲੇ ਪੋਜ਼ੀਟਿਵ ਆ ਰਿਹਾ, ਉਹਦੇ ਕੋਲ ਡੈਲਟਾ ਵੇਰੀਐਂਟ ਆ। ਅਤੇ ਇਹ ਜਿਹੜਾ ਡੈਲਟਾ ਵੇਰੀਐਂਟ ਆ ਕਹਿੰਦੇ ਬਹੁਤ ਹੀ ਜ਼ਿਆਦਾ ਸਟਰੋਂਗ ਆ। ਇਮੀਡੀਏਟਲੀ ਜਿਹੜਾ ਆ ਉਹ ਫੇਫੜਿਆਂ ਨੂੰ ਅਟੈਕ ਕਰਦਾ ਹੈਗਾ। ਕਈ ਜਿਹੜੀਆਂ ਸਟੇਟਸ ਆ ਉਹ ਕਹਿ ਰਹੀਆਂ ਵੀ ਈਵਨ ਦੋ ਤੁਸੀਂ ਦੋਨੋਂ ਵੈਕਸੀਨ ਲਵਾ ਰਹੇ ਆ, ਟਰਾਈ ਕਰੋ, ਤੁਸੀਂ ਬਾਹਰ ਪਬਲਿਕ 'ਚ ਜਾਂਦੇ ਆ ਅਤੇ ਆਪਣਾ ਜਿਹੜਾ ਮਾਸਕ ਪਾਇਆ ਹੋਣਾ ਚਾਹੀਦਾ ਆ। ਪਰ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਅਨਾਊਂਸ ਕੀਤਾ ਵੀ ਉਹ ਮੈਂਡੇਟਰੀ ਹੈ ਨਹੀਂ ਸਕੂਲ ਬਿਲਡਿੰਗਸ ਵਗੈਰਾ ਦੇ ਵਿੱਚ। ਸਾਰੇ ਲੋਕ ਖਾਸ ਕਰਕੇ ਹੈਲਥ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਜਿਹੜੇ ਸਕੂਲਾਂ ਨੇ, ਉਹ ਹੁਣ ਬੱਚਿਆਂ ਨੇ ਸਕੂਲਾਂ 'ਚ ਜਾਣਾ ਸ਼ੁਰੂ ਕਰ ਦੇਣਾ 2 ਮਹੀਨੇ ਦੇ ਵਿੱਚ, ਅਤੇ ਉਹਨਾਂ ਨੂੰ ਬੱਚਿਆਂ ਨੂੰ ਵੀ ਜਿਹੜੇ ਆ ਟੀਕੇ ਜ਼ਰੂਰ ਲਵਾ ਲਓ। ਇਹ ਜੂਨ 24 ਤੱਕ 5 ਵਿੱਚੋਂ ਇੱਕ ਬੱਚਾ ਜਿਹੜਾ ਹੈਗਾ ਆ 12 ਤੋਂ 15 ਸਾਲ ਤੱਕ ਉਹ ਫੁੱਲੀ ਵੈਕਸੀਨੇਟਡ ਹੈਗਾ। ਤਿੰਨਾਂ ਵਿੱਚੋਂ ਇੱਕ ਜਣਾ ਜਿਹੜਾ ਆ 16 ਤੋਂ 17 ਸਾਲ ਤਾਈਂ ਆ, ਉਹ ਪੂਰੀ ਤਰ੍ਹਾਂ ਵੈਕਸੀਨੇਟਡ ਹੈਗਾ ਆ। ਅਤੇ ਕਹਿੰਦੇ ਵੀ ਜਿਨ੍ਹਾਂ ਦੇ ਦੋਨੋਂ ਹੀ ਟੀਕੇ ਲੱਗੇ ਹੋ ਆ, ਫਾਈਜ਼ਰ ਦੇ ਜਾਂ ਮੋਡਰਨਾ ਦੇ, ਉਹਨਾਂ ਦੇ ਬਹੁਤ ਘੱਟ ਚਾਂਸ ਆ ਜਿਹੜਾ ਦੁਬਾਰਾ ਕੀ ਜਿਹੜੀ ਆ ਡੈਲਟਾ ਵੇਰੀਐਂਟ ਉਹਨਾਂ ਨੂੰ ਅਟੈਕ ਕਰਦਾ ਹੈ। ਪਰ ਜਿਨ੍ਹਾਂ ਦੇ ਸਿਰਫ ਇੱਕ ਹੀ ਵੈਕਸੀਨ ਲੱਗਾ, ਇੱਕ ਟੀਕਾ ਲੱਗਾ, ਇਹ ਜਿਹੜਾ ਸਾਰਾ ਡਾਟਾ ਉਹਨੇ ਇਕੱਠਾ ਕੀਤਾ ਇੰਗਲੈਂਡ ਤੋਂ, ਕਿਉਂਕਿ ਉਹ ਹੁਣ ਇੱਕ ਤਰ੍ਹਾਂ ਨਾਲ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਐਜੂਕੇਸ਼ਨ ਗਰਾਊਂਡ ਬਣੀ ਆ। ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸਭ ਤੋਂ ਪਹਿਲਾਂ ਜਿਹੜਾ ਆ ਡੈਲਟਾ ਵੇਰੀਐਂਟ ਇੰਡੀਆ ਤੋਂ ਬਾਅਦ ਜੇ ਫੈਲਿਆ ਸੀ ਤਾਂ ਉਹ UK ਇੰਗਲੈਂਡ ਦੇ ਵਿੱਚ ਹੀ ਫੈਲਿਆ ਸੀ। ਸੋ ਉਹ ਸਾਰੀ ਜਿਹੜੀ ਰਿਸਰਚ ਹੋਈ ਆ ਪਿਛਲੇ 2-3 ਮਹੀਨਿਆਂ 'ਚ, ਉਹਨਾਂ ਨੇ ਫਿਗਰ ਆਊਟ ਕੀਤਾ ਵੀ ਜੇ ਇੱਕ ਟੀਕਾ ਲੱਗਾ ਆ ਅਤੇ ਉਹਦੇ ਨਾਲ ਫਿਰ ਤੁਹਾਨੂੰ ਦੁਬਾਰਾ ਕੀ ਜਿਹੜਾ ਆ ਕਰੋਨਾ ਵਾਇਰਸ ਹੋ ਸਕਦਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਕਾਫੀ ਜਿਹੜੀ ਆ ਡੈਲਟਾ ਵੇਰੀਐਂਟ ਨੇ ਬੁਰੀ ਕੀਤੀ ਹੋਈ ਹੈਗੀ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਇਸੇ ਦੇ ਨਾਲ ਹੀ ਸੰਬੰਧਿਤ ਗੱਲ ਕਰਦੇ ਜਾਈਏ, ਆਕਸਫੋਰਡ ਯੂਨੀਵਰਸਿਟੀ ਦੀ ਇੱਕ ਸਟੱਡੀ ਆ ਉਹ ਫਾਈਂਡ ਕਰ ਰਹੀ ਆ, ਕਹਿੰਦੇ ਵੀ ਐਸਟਰਾਜ਼ੈਨੇਕਾ ਜਾਂ ਫਾਈਜ਼ਰ ਦੀਆਂ ਵੈਕਸੀਨਸ ਆ ਜੇ ਉਹਨਾਂ ਦਾ ਮਿਕਸ ਐਂਡ ਮੈਚ ਜਿਹੜਾ ਉਹ ਕਰ ਲਿਆ ਜਾਵੇ ਤਾਂ ਉਹ ਹਾਈ ਲੈਵਲ ਆਫ ਐਂਟੀਬਾਡੀਜ਼ ਜਿਹੜੀਆਂ ਆ ਉਹ ਬਣਾਉਂਦੀਆਂ ਨੇ। ਸੋ ਜਿਹੜੇ ਕਰੋਨਾ ਵਾਇਰਸ ਦਾ ਪ੍ਰੋਟੀਨ ਹੁੰਦਾ ਹੈ, ਸਪਾਈਕ ਪ੍ਰੋਟੀਨ ਹੁੰਦਾ ਆ, ਉਸ ਦੇ ਖਿਲਾਫ ਬਹੁਤ ਸਾਰੇ ਲੋਕ ਆਲਰੇਡੀ ਕੋਈ ਇੱਕ ਫਾਈਜ਼ਰ ਦੀ, ਇੱਕ ਮੋਡਰਨਾ ਦੀ, ਇੱਕ ਐਸਟਰਾਜ਼ੈਨੇਕਾ ਜਾਂ ਨਾਲ ਫਾਈਜ਼ਰ ਜਾਂ ਮੋਡਰਨਾ ਦੀ ਜਿਹੜੀ ਆ ਉਹ ਮਿਕਸ ਐਂਡ ਮੈਚ ਕਰਕੇ ਲਾ ਰਹੇ ਆ। ਸੋ ਹੌਲੀ ਹੌਲੀ ਹੁਣ ਇਹ ਵੀ ਸਟੱਡੀਜ਼ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹੈਗੀਆਂ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਇਸ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ। ਪਰ ਰਾਈਟ ਨਾਓ ਜਿਹੜੀ ਇੱਕ ਕੱਲ੍ਹ ਵੀ ਤੁਸੀਂ ਜ਼ਿਕਰ ਕੀਤਾ ਸੀ ਵੀ ਇੱਕ ਸਟੱਡੀ ਹੋਰ ਜਿਹੜੀ ਉਹ ਸਾਹਮਣੇ ਆਈ ਹੈ, ਜਿਸ ਦੇ ਵਿੱਚ ਉਹ ਇਹ ਮੰਨਦੇ ਨੇ ਵੀ ਜਿਹੜੇ ਫੁੱਲੀ ਵੈਕਸੀਨੇਟ ਹੋਏ ਨੇ ਉਹਨਾਂ ਦੀ ਇਮਿਊਨਿਟੀ ਜਿਹੜੀ ਆ ਉਹ ਲੰਮੇ ਸਮੇਂ ਤੱਕ ਜਿਹੜੀ ਉਹ ਰਹਿ ਸਕਦੀ ਆ। ਸੋ ਗਰੰਟੀ ਅਜੇ ਕਿਸੇ ਚੀਜ਼ ਦੀ ਨਹੀਂ ਆ, ਪਰ ਇਹ ਆ ਵੀ ਲੋਕ ਆਪਣੇ ਆਪ ਨੂੰ ਥੋੜ੍ਹਾ ਜਿਹੜਾ ਉਹ ਸੁਰੱਖਿਅਤ ਮਹਿਸੂਸ ਕਰਦੇ ਨੇ। ਪਰ ਇਹ ਨਾ ਸੋਚੋ ਵੀ ਆਪਾਂ ਜੇ ਵੈਕਸੀਨ ਲਵਾ ਲਿਆ ਅਤੇ ਆਪਾਂ ਬੁਲਟ ਪ੍ਰੂਫ ਇੱਕ ਹਿਸਾਬ ਦੇ ਨਾਲ ਹੋ ਗਏ ਹਾਂ ਅਤੇ ਆਪਾਂ ਨੂੰ ਜਿਹੜਾ ਉਹ ਚੀਜ਼ ਹੋ ਨਹੀਂ ਸਕਦੀ। ਹੋਣ ਦੀ ਸੰਭਾਵਨਾ ਬਹੁਤ ਘੱਟ ਆ, ਪਰ ਫਿਰ ਵੀ ਇਹ ਆ ਵੀ ਆਪਾਂ ਪ੍ਰੀਕਾਸ਼ਨਸ ਜਿਹੜੇ ਆ ਉਹ ਜ਼ਰੂਰ ਲੈਂਦੇ ਰਹੀਏ ਤਾਂ ਜੋ ਕਿਉਂਕਿ ਸਥਿਤੀ ਤਾਂ ਫਿਰ ਉਹੀ ਰਹਿਣੀ ਆ, ਚਾਹੇ ਹੁਣ ਹੋ ਗਿਆ ਅਤੇ ਚਾਹੇ ਪਹਿਲੋਂ ਹੋ ਗਿਆ ਜਾਂ ਬਾਅਦ 'ਚ ਹੋ ਜਾਵੇ, ਵੀ ਪਿੱਛੇ ਕੋਈ ਆ ਜਾ ਨਹੀਂ ਸਕਦਾ, ਫਿਰ ਮਿਲ ਨਹੀਂ ਸਕਦਾ, ਫਿਰ ਉਹੀ ਦੀਆਂ ਸੇਮ ਸਿਚੁਏਸ਼ਨ, ਸੇਮ ਪ੍ਰੋਬਲਮ ਜਿਹੜੀਆਂ ਆਪਾਂ ਨੂੰ ਉਸ ਦੇ ਵਿੱਚੋਂ ਲੰਘਣਾ ਪੈ ਸਕਦਾ ਹੈ। ਸੋ ਬੈਟਰ ਆ ਵੀ ਆਪਾਂ ਪਹਿਲੋਂ ਨਾਲ ਦੇ ਨਾਲ ਪ੍ਰੀਕਾਸ਼ਨਸ ਜਿਹੜੀਆਂ ਉਹ ਲੈਂਦੇ ਰਹੀਏ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ 5 ਹੋਰ ਨਵੇਂ ਸੂਬੇ ਜਿਹੜੇ ਆ ਇੱਕ ਲਿਸਟ ਦੇ ਵਿੱਚ ਐਡ ਕੀਤੇ ਆ ਜਿੱਥੇ ਸਟੇਟ ਫੰਡਡ ਟਰੈਵਲ ਆ ਉਹਨਾਂ ਨੇ ਬੈਨ ਕਰ ਦਿੱਤਾ ਆ। ਜਿਹੜੇ ਡੈਮੋਕ੍ਰੇਟ ਜਿਹੜੇ ਇੱਥੋਂ ਦੀ ਪਾਰਟੀ ਦੇ ਅਟਰਨੀ ਜਨਰਲ ਹੈਗੇ ਨੇ ਰੌਬ ਬੋਂਟਾ, ਉਹਨਾਂ ਨੇ ਜਿਹੜਾ ਕੱਲ੍ਹ ਦੱਸਿਆ ਫਲੋਰੀਡਾ, ਆਰਕਨਸਾ, ਮੋਂਟੈਨਾ, ਨਾਰਥ ਡਕੋਟਾ ਅਤੇ ਵੈਸਟ ਵਰਜੀਨੀਆ ਜਿਹੜੀਆਂ ਆ ਉਸ ਨੂੰ ਲਿਸਟ ਦੇ ਵਿੱਚ ਐਡ ਕੀਤਾ ਆ। ਪਹਿਲਾਂ ਇਸ ਦੇ ਵਿੱਚ 12 ਸੂਬੇ ਸੀਗੇ, ਹੁਣ ਇਹਨਾਂ 5 ਨੂੰ ਮਿਲਾ ਕੇ 17 ਸੂਬੇ ਹੋ ਗਏ ਆ ਜਿੱਥੇ ਸਟੇਟ ਇੰਪਲੋਈਜ਼ ਜਿਹੜੇ ਆ ਸਟੇਟ ਫੰਡਡ ਟਰੈਵਲ ਜਿਹੜਾ ਆ ਉਹ ਨਹੀਂ ਕਰ ਸਕਦੇ, ਓਨਲੀ ਅੰਡਰ ਜਿਹੜੇ ਲਿਮਿਟਡ ਸਰਕਮਸਟਾਂਸਿਸ ਦੇ ਉੱਤੇ। ਇਹ ਲਾ ਮੇਕਰ ਨੇ 2016 ਦੇ ਵਿੱਚ ਜਿਹੜਾ ਪਹਿਲਾਂ ਹੀ ਨਾਨ ਅਸੈਂਸ਼ੀਅਲ ਟਰੈਵਲ ਇਹ ਜਿਹੜੇ 12 ਸੂਬਿਆਂ ਦੇ ਵਿੱਚ ਇਹਨਾਂ ਨੇ ਬੈਨ ਕੀਤਾ ਸੀਗਾ ਕਿ ਉਸ ਦੇ ਪਿੱਛੇ ਕਾਰਨ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਜਿਹੜੇ ਇੱਥੇ LGBT ਪੀਪਲ ਆ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਡਿਸਕ੍ਰਿਮੀਨੇਟਰੀ ਲਾਅ ਹੈਗੇ ਆ ਉਹਦੇ ਕਰਕੇ ਜਿਹੜਾ ਸੂਬੇ ਨੇ ਇਹ ਫੈਸਲਾ ਲਿਆ ਸੀ। ਟੈਕਸਸ, ਐਲਾਬਾਮਾ, ਆਈਡਾਹੋ, ਆਇਓਵਾ, ਓਕਲਾਹੋਮਾ, ਸਾਊਥ ਕੈਰੋਲੀਨਾ, ਸਾਊਥ ਡਕੋਟਾ, ਕੈਂਟਕੀ, ਨਾਰਥ ਕੈਰੋਲੀਨਾ, ਕੈਂਸਸ, ਮਿਸੀਸਿਪੀ, ਟੈਨੇਸੀ
ਦੇ ਨਾਲ ਜਿਹੜੇ 5 ਹੋਰ ਸੂਬੇ ਫਲੋਰੀਡਾ, ਅਰਕੈਂਸਾ, ਮੋਂਟੈਨਾ, ਨਾਰਥ ਡਕੋਟਾ ਤੇ ਵੈਸਟ ਵਰਜੀਨੀਆ ਨੂੰ ਇਹਨਾਂ ਨੇ ਹੁਣ ਐਡ ਕਰ ਦਿੱਤਾ ਹੈਗਾ ਆ। ਸੋ ਇਹ ਵੀ ਇੱਕ ਵੱਡਾ ਜਿਹੜਾ ਆ ਸੂਬੇ ਨੇ ਆਪਣੇ ਪੱਧਰ ਦੇ ਉੱਤੇ ਫੈਸਲਾ ਲਿਆ ਵੀ ਸਟੇਟ ਫੰਡਡ ਟਰੈਵਲ ਜਿਹੜਾ ਆ 17 ਸੂਬਿਆਂ ਦੇ ਵਿੱਚ ਬੇਸਿਕਲੀ ਜੀ ਅੱਧੇ ਮੁਲਕ ਨੂੰ ਜਿਹੜਾ ਆ ਸਟੇਟ ਫੰਡਡ ਟਰੈਵਲ ਜਿਹੜਾ ਆ ਉਹਨਾਂ ਨੇ ਬੰਦ ਕਰ ਦਿੱਤਾ ਹੈਗਾ ਆ। ਜੀ ਅਗਲੀ ਖਬਰ ਚਾਈਨਾ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਜੇ ਹੋਟਲ ਸ਼ੰਘਾਈ ਟਾਵਰ ਇਹ ਦੁਨੀਆ ਦਾ ਜਿਹੜਾ ਆ ਸਭ ਤੋਂ ਉੱਚਾ ਜਿਹੜਾ ਇੱਕ ਤਰ੍ਹਾਂ ਨਾਲ ਹੋਟਲ ਉਹਨਾਂ ਨੇ ਬਣਾਇਆ ਹੈਗਾ ਆ। ਜੇ ਹੋਟਲ ਕਹਿੰਦੇ ਆ ਵੀ 632 ਮੀਟਰ ਜਿਹੜਾ ਕਿ 2000 ਫੁੱਟ ਉੱਚਾ ਬਣਦਾ ਆ। ਟਾਲੈਸਟ ਬਿਲਡਿੰਗ ਚਾਈਨਾ ਦੇ ਵਿੱਚ ਹੈਗੀ ਆ। 165 ਰੂਮ ਇਹਦੇ ਵਿੱਚ ਹੈਗੇ ਆ, 34 ਸਿਊਟ ਆ, 24/7 ਪਰਸਨਲ ਸਰਵਿਸ ਉੱਥੇ ਅਵੇਲੇਬਲ ਆ ਤੇ ਕਾਫੀ ਜਿਹੜਾ ਮਹਿੰਗਾ ਆ। ਕਹਿੰਦੇ ਸਭ ਤੋਂ ਜਿਹੜਾ ਘੱਟ ਮਹਿੰਗਾ ਰੂਮ ਆ ਉਹ $557 ਇੱਕ ਰਾਤ ਦਾ ਆ ਤੇ ਕਈ ਜਿਹੜੇ ਰੂਮ ਹੈਗੇ ਆ ਉਹ $10,467 ਇੱਕ ਰਾਤ ਦੇ ਉੱਥੇ ਹੈਗੇ ਆ। ਜੇ ਹੋਟਲ ਜਿਹੜੇ ਆ ਇਹਨਾਂ ਨੂੰ ਜਿਨ ਜਿਆਂਗ ਇੰਟਰਨੈਸ਼ਨਲ ਨਾਮ ਦੀ ਜਿਹੜੀ ਕੰਪਨੀ ਆ ਉਹ ਓਨ ਕਰਦੀ ਹੈਗੀ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਯੂਨਾਈਟਿਡ ਏਅਰਲਾਈਨਸ ਆ ਉਹਨਾਂ ਨੇ ਕਹਿੰਦੇ ਵੀ ਰੀਸੈਂਟਲੀ 270 ਨਵੇਂ ਜਿਹੜੇ ਜੈਟਸ ਆ ਜਹਾਜ਼ ਆ ਉਹ ਖਰੀਦਣ ਦਾ ਆਰਡਰ ਜਿਹੜਾ ਉਹ ਦਿੱਤਾ ਆ। ਕਹਿੰਦੇ ਵੀ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਏਅਰਕ੍ਰਾਫਟ ਪਰਚੇਜ਼ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ। $35 ਬਿਲੀਅਨ ਦੀ ਲਾਗਤ ਦੇ ਨਾਲ ਇਹਨਾਂ ਨੇ 270 ਜੈਟ ਜਿਹੜੇ ਆਪਣੇ ਬੇੜੇ ਦੇ ਵਿੱਚ ਜਿਹੜੇ ਇੱਕ ਹਿਸਾਬ ਦੇ ਨਾਲ ਹੋਰ ਸ਼ਾਮਲ ਕਰਨੇ ਹੈਗੇ ਨੇ। 200 ਬੋਇੰਗ 737 ਮੈਕਸ ਜੈਟ ਕਹਿੰਦੇ ਵੀ ਇਹਨਾਂ ਨੂੰ ਵੱਡੇ ਡਿਸਕਾਊਂਟ ਦੇ ਉੱਤੇ ਮਿਲੇ ਆ। ਸਭ ਨੂੰ ਪਤਾ ਹੈ ਵੀ 737 ਮੈਕਸ ਜੈਟਸ ਦੇ ਨਾਲ ਕਾਫੀ ਵਿਵਾਦ ਜਿਹੜੇ ਉਹ ਜੁੜੇ ਸੀ। 2 ਹਵਾਈ ਹਾਦਸੇ ਜਿਸ ਦੇ ਵਿੱਚ 300 ਤੋਂ ਵੱਧ ਮੌਤਾਂ ਜਿਹੜੀਆਂ ਉਹ ਹੋਈਆਂ ਸੀਗੀਆਂ ਤੇ ਬਾਕੀ ਜਿਹੜੇ ਆ ਉਹ 70 ਜਿਹੜੇ ਏਅਰਬਸ ਆ ਉਹਨਾਂ ਦੇ A321 ਨੀਓ ਏਅਰਕ੍ਰਾਫਟ ਜਿਹੜੇ ਆ ਉਹ ਬਾਏ ਕਰਨ ਜਾ ਰਹੇ ਹੈਗੇ ਆ। ਸੋ ਇੱਥੋਂ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਸੰਭਾਵਨਾ ਲਾਈ ਜਾ ਸਕਦੀ ਆ ਵੀ ਯੂਨਾਈਟਿਡ ਏਅਰਲਾਈਨਸ ਵਾਲੇ ਇਹ ਸੋਚ ਰਹੇ ਆ ਵੀ ਹੁਣ ਕਿਉਂਕਿ ਸਾਰੀਆਂ ਰਿਸਟ੍ਰਿਕਸ਼ਨਸ ਹੌਲੀ ਹੌਲੀ ਖ਼ਤਮ ਹੋ ਰਹੀਆਂ ਨੇ, ਹਟ ਰਹੀਆਂ ਨੇ, ਲੋਕ ਹੁਣ ਪਹਿਲੋਂ ਦੇ ਨਾਲੋਂ ਵੱਧ ਜਿਹੜਾ ਉਹ ਟਰੈਵਲ ਕਰ ਰਹੇ ਆ ਤੇ ਇਹ ਪਹਿਲਾਂ ਹੀ ਆਪਣੇ ਜਿਹੜੇ ਫਲੀਟ ਆ ਉਸ ਨੂੰ ਹੋਰ ਜ਼ਿਆਦਾ ਸਟਰੋਂਗ ਬਣਾਉਣਾ ਚਾਹੁੰਦੇ ਆ। ਕਹਿੰਦੇ ਵੀ ਕੱਲ੍ਹ ਇਹਨਾਂ ਨੇ ਆਪਣੇ ਇਨਵੈਸਟਰਸ ਨੂੰ ਵੀ ਜਿਹੜਾ ਉਹ ਦੱਸਿਆ ਸੀਗਾ ਵੀ ਪਹਿਲਾ ਸਾਈਨ ਇਹਨਾਂ ਨੇ ਜੁਲਾਈ ਦੇ ਵਿੱਚ ਜਿਹੜਾ ਪ੍ਰੀ ਟੈਕਸ ਦੇ ਹਿਸਾਬ ਦੇ ਨਾਲ ਪ੍ਰੋਫਿਟ ਦੇ ਜਿਹੜੇ ਉਹ ਦਿਖਾਏ ਹੈਗੇ ਆ। ਸੋ ਇਹਦਾ ਮਤਲਬ ਆ ਵੀ ਹੌਲੀ ਹੌਲੀ ਜੇ ਇਹ ਵੀ ਅੱਗੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ ਤੇ ਬਾਕੀ ਏਅਰਲਾਈਨਸ ਵੀ ਹੌਲੀ ਹੌਲੀ ਅੱਗੇ ਵੱਧ ਰਹੀਆਂ। ਇਹਨਾਂ ਨੂੰ ਕਾਫੀ ਵੱਡੇ ਪੈਮਾਨੇ ਦੇ ਉੱਤੇ ਆਪਣੇ ਇੰਪਲੋਈਜ਼ ਰੱਖਣ ਦੇ ਲਈ ਜਿਹੜੀ ਆ ਫੈਡਰਲ ਫੰਡਿੰਗ ਜਿਹੜੀ ਉਹ ਮਿਲੀ ਸੀ। ਜੀ ਅਗਲੀ ਖਬਰ ਹੈ ਜਿਹੜੀ ਵਾਲਮਾਰਟ ਵੱਲੋਂ ਆ ਰਹੀ ਹੈ। ਵਾਲਮਾਰਟ ਨੇ ਅੱਜ ਅਨਾਊਂਸ ਕੀਤਾ ਵੀ ਜਿਹੜੇ ਲੋਕ ਡਾਇਬਟੀਜ਼ ਦੇ ਲਈ ਇਨਸੂਲਿਨ ਲੈਂਦੇ ਹੈਗੇ ਆ ਉਹਨਾਂ ਲਈ ਉਹ ਲੋ ਪ੍ਰਾਈਸ ਜਿਹੜੇ ਆ ਇਨਸੂਲਿਨ ਲੈ ਕੇ ਆਏ ਆ, ਜਿਹਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਫਾਇਦਾ ਹੋਊਗਾ। ਕਿਉਂਕਿ ਕਹਿੰਦੇ ਵੀ ਦਵਾਈਆਂ ਜਿਹੜੀਆਂ ਬਹੁਤ ਜ਼ਿਆਦਾ ਜਿਹੜੇ ਇਨਸੂਲਿਨ ਮਹਿੰਗੇ ਹੈਗੇ ਆ। ਸੋ ਇਹ ਪ੍ਰਾਈਵੇਟ ਇੱਕ ਲੈ ਕੇ ਆਏ ਆ ਜਿਹਦੇ 'ਚ ਕਾਫੀ ਰੇਟ ਜਿਹੜੇ ਆ ਉਹਨਾਂ ਦੇ ਘੱਟ ਹੈਗੇ ਆ। ਬੜਾ ਅਨਫੋਰਚੂਨੇਟ ਪਾਰਟ ਆ ਵੀ USA ਦੇ ਵਿੱਚ 34 ਮਿਲੀਅਨ ਲੋਕ ਜਿਹੜੇ ਆ ਉਹ ਡਾਇਬਟੀਜ਼ ਤੋਂ ਪ੍ਰਭਾਵਿਤ ਆ, ਜਿਹਨਾਂ ਨੂੰ ਡਾਇਬਟੀ ਹੈਗੀ ਆ, ਜਿਹੜੀ ਕਿ 11% ਪਾਪੂਲੇਸ਼ਨ ਬਣਦੀ ਆ USA ਦੀ। ਹਰ ਸਾਲ 1.5 ਮਿਲੀਅਨ ਅਮਰੀਕਨਸ ਜਿਹੜੇ ਆ ਉਹਨਾਂ ਨੂੰ ਡਾਇਗਨੋਸ ਕੀਤਾ ਜਾਂਦਾ ਆ ਡਾਇਬਟੀਜ਼ ਦੇ ਨਾਲ। ਸੋ ਕਹਿੰਦੇ ਵੀ ਜੇ ਜਿਨ੍ਹਾਂ ਕੋਲ ਟਾਈਪ 1 ਡਾਇਬਟੀਜ਼ ਆ ਉਹ ਜੇ 2012 ਸੰਨ ਦੇ ਵਿੱਚ $2900 ਖਰਚ ਕਰਦੇ ਸੀ ਆਪਣੇ ਦਵਾਈਆਂ ਤੇ 2017 'ਚ ਉਹ $5700 ਤੱਕ ਹੋ ਗਿਆ ਤੇ ਹੁਣ ਜਿਹੜਾ ਆ ਉਹ $8-9,000 ਦੇ ਕਰੀਬ ਉਹ ਜਿਹੜਾ ਖਰਚਾ ਪੈਂਦਾ ਆ। ਸੋ ਆਮ ਲੋਕਾਂ ਲਈ ਜਿਹੜਾ ਕਹਿੰਦੇ ਅਫੋਰਡ ਕਰਨਾ ਔਖਾ ਹੈ, ਕਿਉਂਕਿ ਕਈ ਲੋਕਾਂ ਕੋਲ ਇੰਸ਼ੋਰੈਂਸ ਹੈ ਨਹੀਂ ਜਾਂ ਕਈਆਂ ਕੋਲ ਹੈਗੀ ਵੀ ਆ ਤੇ ਉਹਨਾਂ ਦੀ ਕੋ ਪੇਮੈਂਟ ਜਾਂ ਜਿਹੜਾ ਉਹਨਾਂ ਦਾ ਜੋ ਪਰਸੈਂਟ ਦੇਣਾ ਹੁੰਦਾ ਆ ਦਵਾਈ ਦਾ ਉਹ ਬਹੁਤ ਜ਼ਿਆਦਾ ਹੁੰਦਾ। ਇਸ ਕਰਕੇ ਲੋਕਾਂ ਨੂੰ ਆਊਟ ਆਫ ਪਾਕਟ ਬਹੁਤ ਪੈਸੇ ਦੇਣੇ ਪੈਂਦੇ ਹੈਗੇ ਆ। ਜੀ ਬਿਗ ਫਾਰਮਾ ਨੇ ਜਿਹੜਾ ਆ ਉਹ ਲੋਕਾਂ ਦਾ ਹਸ਼ਰ ਜਿਹੜਾ ਇੱਕ ਹਿਸਾਬ ਦੇ ਨਾਲ ਮਾੜਾ ਹੀ ਕੀਤਾ ਆ। ਜਿਨ੍ਹਾਂ ਨੂੰ ਅਸਲ ਦੇ ਵਿੱਚ ਇਹ ਚੀਜ਼ਾਂ ਦੀ ਜ਼ਰੂਰਤ ਆ, ਜਿਹੜੇ ਮਾਤੜ ਨੇ ਉਹਨਾਂ ਦੇ ਲਈ ਇਹ ਨਾਮੁਮਕਿਨ ਜਿਹਾ ਬਣ ਜਾਂਦਾ ਆ। ਉਹ ਬੰਦਾ ਸੋਚਦਾ ਵੀ ਮੈਂ ਟੀਕਾ ਲਾਵਾਂ ਕਿ ਰੋਟੀ ਖਾਵਾਂ। ਇੱਕ ਚੀਜ਼ ਜਿਹੜੀ ਆ ਉਹ ਕੀਤੀ ਹੋ ਸਕਦੀ ਆ। ਕੁਛ ਮਹੀਨੇ ਪਹਿਲਾਂ ਇੱਕ 20 ਸਾਲ ਦੀ ਉਮਰ ਦਾ ਜਿਹੜਾ ਬੱਚਾ ਆ ਉਸ ਦੀ ਇਸੇ ਕਰਕੇ ਮੌਤ ਹੋ ਗਈ ਸੀ ਵੀ ਉਹ ਰੈਸ਼ਨਿੰਗ ਕਰ ਰਿਹਾ ਸੀਗਾ ਇਨਸੂਲਿਨ ਲਾਉਣ ਦੀ।
ਵੀ ਮੇਰੇ ਕੋਲ ਡਾਲਰ ਤਾਂ ਹੈ ਨਹੀਂ ਆ, ਮੈਂ ਥੋੜ੍ਹੀ ਥੋੜ੍ਹੀ ਕਰਕੇ ਲਾਉਣਾ ਆ, ਪਰ ਸਰੀਰ ਜਿਹੜਾ ਆ ਉਹ ਫਿਰ ਡਾਇਬਟੀਜ਼ ਦੀ ਮਾਰ ਹੇਠ ਆ ਕੇ ਜਿਹੜੀ ਉਸਦੀ ਮੌਤ ਹੋ ਗਈ ਆ। ਸੋ ਕਹਿੰਦੇ ਵੀ ਹੁਣ ਜਿਹੜੀ ਇਹਨਾਂ ਨੇ ਆਪਣੇ ਵੱਲੋਂ ਅਫੋਰਡੇਬਲ ਜਿਹੜੀ ਉਹ ਬਣਾਈ ਆ, ਸਟਿਲ ਇੱਕ ਜਿਹੜਾ ਵਾਇਲ ਆ ਉਸ ਇਨਸੂਲਿਨ ਦੀ ਕੀਮਤ $73 ਆ, ਅਤੇ ਜੇ ਪ੍ਰੀ ਫਿਲਡ ਇਨਸੂਲਿਨ ਪੈਨਸ ਲੈਣੇ ਆ ਤਾਂ $86 ਜਿਹੜੀ ਇਹਨਾਂ ਨੇ ਕੀਮਤ ਜਿਹੜੀ ਇਸ ਦੇ ਵਿੱਚ ਰੱਖੀ ਹੈਗੀ ਆ। ਸੋ ਟਰਾਈ ਕਰੋ ਵੀ ਭਾਈ ਆਪਣੇ ਖਾਣ ਪੀਣ ਦਾ ਉਹ ਸਾਰੀਆਂ ਚੀਜ਼ਾਂ ਦਾ ਲਹਿਜਾ ਉਸ ਹਿਸਾਬ ਦੇ ਨਾਲ ਰੱਖੋ। ਹਾਂ, ਜੇ ਕਿਸੇ ਦੇ ਇਨਸੂਲਿਨ ਅੰਦਰ ਜਿਹੜੀ ਉਹ ਨਹੀਂ ਬਣ ਰਹੀ, ਉਸ ਦੀ ਘਾਟ ਕਰਨ ਵਾਲੀ, ਉਸ ਨੂੰ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ। ਪਰ ਸਥਿਤੀ ਜਿਹੜੀ ਉਹ ਮਾੜੀ ਆ ਵੀ ਐਡੇ ਇੱਕ ਡਿਵੈਲਪਡ ਨੇਸ਼ਨ ਦੇ ਵਿੱਚ ਲੋਕ ਜਿਹੜੇ ਆ ਇਨਸੂਲਿਨ ਦੀ ਥੋੜ ਕਰੋਂ ਵੀ ਜਿਹੜੇ ਉਹ ਮਰੀ ਜਾ ਰਹੇ ਨੇ। ਅਗਲੀ ਗੱਲ ਕਰਦੇ ਜਾਈਏ, ਮੈਰੀਕੋਪਾ ਕਾਊਂਟੀ ਤੋਂ ਆ ਰਹੀ ਹੈ ਐਰੀਜ਼ੋਨਾ ਤੋਂ। ਉਹਨਾਂ ਨੇ ਜਿਹੜਾ ਕੱਲ੍ਹ ਇਹ ਅਨਾਊਂਸ ਕੀਤਾ ਆ ਵੀ 2020 ਦੇ ਵਿੱਚ ਜਿਹੜੀਆਂ ਹੋਈਆਂ ਇਲੈਕਸ਼ਨ ਸੀ, ਉਸ ਦੇ ਵਿੱਚ ਜਿਹੜਾ ਇਕਵਿਪਮੈਂਟ ਜਿਹੜਾ ਉਹਨਾਂ ਨੇ ਦਿੱਤਾ ਸੀਗਾ ਆਡਿਟ ਦੇ ਲਈ, ਜਿਹੜੀਆਂ ਇਲੈਕਸ਼ਨ ਹੋਈਆਂ ਉਸ ਤੋਂ ਬਾਅਦ ਦੇ ਵਿੱਚ, ਉਹਨਾਂ ਨੂੰ ਉਹ ਮੁੜ ਦੁਬਾਰਾ ਆ ਹੁਣ ਨਹੀਂ ਵਰਤਣਗੇ। ਸੋ ਇਹਦਾ ਮਤਲਬ ਆ ਵੀ ਜਿਹੜੇ ਐਰੀਜ਼ੋਨਾ ਦੇ ਸੈਕਟਰੀ ਆਫ ਸਟੇਟ ਕੇਟੀ ਹੋਬਸ ਆ, ਉਹਨਾਂ ਦੇ ਦੁਆਰਾ ਜਿਹੜੀ ਆ ਇਹ ਚਿੱਠੀ ਲਿਖੀ ਗਈ ਸੀਗੀ। ਉਹਨਾਂ ਨੂੰ ਜਿਹੜੀ ਇਹ ਚਿੱਠੀ ਲਿਖ ਕੇ ਘੱਲੀ ਗਈ ਸੀ ਮੈਰੀਕੋਪਾ ਕਾਊਂਟੀ ਦੇ ਸੁਪਰਵਾਈਜ਼ਰਸ ਆ, ਉਹਨਾਂ ਦੇ ਦੁਆਰਾ। ਮੈਰੀਕੋਪਾ ਕਾਊਂਟੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਪਾਇਆ ਗਿਆ ਸੀਗਾ, ਇਹ ਝੂਠ ਪ੍ਰਚਾਰਿਆ ਗਿਆ ਸੀਗਾ ਵੀ ਇੱਥੇ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਵੋਟਾਂ ਦੇ ਵਿੱਚ ਜਿਹੜੀ ਆ ਹੇਰਾਫੇਰੀ ਹੋਈ ਆ। ਬਾਰ-ਬਾਰ ਹੋਏ ਆਡਿਟਸ ਦੇ ਵਿੱਚ ਇਸ ਚੀਜ਼ ਨੂੰ ਇਹ ਜਿਹੜੇ ਝੂਠੇ ਦਾਅਵੇ ਆ ਉਹਨਾਂ ਨੂੰ ਇੱਕ ਵਾਰੀ ਫਿਰ ਜਿਹੜਾ ਬਾਰ-ਬਾਰ ਝੂਠ ਜਿਹੜਾ ਉਹ ਸਾਬਤ ਹੋ ਚੁੱਕਾ ਹੋਇਆ ਆ। ਸੋ ਕੁਝ ਦਿਨ ਪਹਿਲਾਂ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਹੁਣੀ ਕਿਤੇ ਇੱਕ ਥਾਂ ਦੇ ਉੱਤੇ ਰੈਲੀ ਕਰ ਰਹੇ ਸੀਗੇ, ਆਈ ਥਿੰਕ ਓਹਾਇਓ 'ਚ, ਉਹ ਹੁਣ ਮੋਂਟੈਨਾ ਦਾ ਨਾਮ ਹੀ ਲਈ ਜਾਂਦੇ, ਕਹਿੰਦੇ ਇੱਥੇ ਵੀ ਜਿਹੜਾ ਉਹ ਜਿਹੜਾ ਇਲੈਕਸ਼ਨ ਦੇ ਵਿੱਚ ਫਰਾਡ ਹੋਇਆ। ਸੋ ਬਾਰ-ਬਾਰ ਆਪਣਾ ਜਿਹੜਾ ਝੂਠ ਆ ਉਸ ਨੂੰ ਰੌਲਾ ਜਿਹੜਾ ਉਹ ਪਾ ਰਹੇ ਆ, ਅਤੇ ਅਫਸੋਸ ਵਾਲੀ ਗੱਲ ਆ ਵੀ ਲੋਕ ਜਿਹੜੇ ਉਸ ਝੂਠ ਨੂੰ ਅਜੇ ਤੱਕ ਜਿਹੜਾ ਆ ਉਹ ਨਾਲ ਲੈ ਕੇ ਜਿਹੜੇ ਉਹ ਤੁਰੇ ਜਾ ਰਹੇ ਆ ਵੀ ਕਿਤੇ ਵਾਕਿਆ ਹੀ ਇੱਦਾਂ ਜਿਹੜਾ ਹੋਇਆ ਸੀ, ਜਦ ਕਿ ਉਹਨਾਂ ਦੀ ਹੀ ਪਾਰਟੀ ਦੇ ਹੁਣ ਬੰਦੇ ਬਾਰ-ਬਾਰ ਥਾਂ ਤੋਂ ਜਿਹੜਾ ਉਹ ਕਹਿ ਰਹੇ ਵੀ ਕਿਤੇ ਵੀ ਇਲੈਕਸ਼ਨ ਜਿਹੜੀ ਆ ਉਹ ਸਟੋਲਨ ਨਹੀਂ ਸੀ ਹੋਈ। ਅਦਾਲਤਾਂ ਨੇ ਵੀ ਇਸ ਚੀਜ਼ ਨੂੰ ਬਾਰ-ਬਾਰ ਸਾਬਤ ਕਰ ਦਿੱਤਾ ਜੀ। ਅਗਲੀ ਖਬਰ ਰਾਜਕਨਵੀਰ ਸਿੰਘ ਜੀ ਬਹੁਤ ਮਾੜੀ ਆ ਰਹੀ ਹੈ। ਸਟਾਕਟਨ ਕੈਲੀਫੋਰਨੀਆ ਤੋਂ ਆਪਣੇ 2 ਪੰਜਾਬੀ ਨੌਜਵਾਨ ਆ ਜਿਹੜੇ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਦੋਨੋਂ ਹੀ ਇੱਕ ਟਰੱਕ ਦੇ ਵਿੱਚ ਜਾ ਰਹੇ ਸੀ। ਕਹਿੰਦੇ ਪਈ ਜਿਹੜਾ ਹੈਗਾ ਫਰੀਵੇ 90 ਉਹਦੇ ਉੱਤੇ, ਅਤੇ ਇੱਕ ਜਗ੍ਹਾ ਜਿਹੜਾ ਆ ਰੇਲਵੇ ਲਾਈਨ ਦਾ ਜਿਹੜਾ ਟਰੈਕ ਦਾ ਸਟਾਪ ਸਾਈਨ ਸੀ ਉਹ ਮਿਸ ਕਰ ਗਿਆ, ਅਤੇ ਦੂਜੇ ਪਾਸਿਓਂ ਜਿਹੜੀ ਮਾਲ ਗੱਡੀ ਆਉਂਦੀ ਸੀ ਅਤੇ ਐਕਸੀਡੈਂਟ ਹੋ ਗਿਆ ਅਤੇ ਟਰੱਕ ਨੂੰ ਅੱਗ ਲੱਗ ਗਈ, ਅਤੇ ਦੋਨੋਂ ਹੀ ਜਿਹੜੇ ਪੰਜਾਬੀ ਮੁੰਡੇ ਸੀ ਉਹਨਾਂ ਦੀ ਜਿਹੜੀ ਆ ਉੱਥੇ ਮੌਤ ਹੋ ਗਈ। ਜਿਹੜਾ ਡਰਾਈਵਰ ਸੀਗਾ, ਟਰੱਕ ਡਰਾਈਵਰ, ਇਹ ਦੌਲਤਪੁਰ ਪਿੰਡ ਹੈਗਾ ਨਵੇਂ ਸ਼ਹਿਰ ਦਾ, ਉੱਥੇ ਦਾ ਸੀ, ਤਨਦੀਪ ਸਿੰਘ ਥਾਂਡੀ। ਕਹਿੰਦੇ ਵੀ ਉਹਦੇ ਪਿਤਾ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਆ, 4 ਸਾਲ ਪਹਿਲਾਂ ਇੱਥੇ ਆਇਆ ਸੀ, ਸਿਰਫ 24 ਸਾਲਾਂ ਦਾ ਸੀ। ਅਤੇ ਉਹਦੇ ਨਾਲ ਜਿਹੜਾ ਬੰਦਾ ਦੂਸਰਾ ਗਿਆ ਸੀ ਮੁੰਡਾ, ਉਹ ਇੰਡੀਆ ਤੋਂ ਛੁੱਟੀਆਂ ਕੱਟ ਕੇ ਆਇਆ ਸੀ, ਅਤੇ ਵੈਸੇ ਹੀ ਗੇੜਾ ਲਾਉਣ ਜਿਹੜਾ ਆ ਤਨਪ੍ਰੀਤ ਸਿੰਘ ਦੇ ਨਾਲ ਚਲਾ ਗਿਆ, ਅਤੇ ਦੋਨਾਂ ਦੀ ਜਿਹੜੀ ਆ ਉਹ ਮੌਤ ਹੋ ਗਈ। ਬਹੁਤ ਹੀ ਮੰਦਭਾਗੀ ਖਬਰ ਆ। ਆਪਾਂ ਪਿਛਲੇ ਸਾਲਾਂ ਤੋਂ ਕਿਸ ਤਰ੍ਹਾਂ ਜਿਹੜਾ ਦੱਸਦੇ ਆ ਰਹੇ ਆ ਵੀ ਹਰ ਮਹੀਨੇ ਕੋਈ ਨਾ ਕੋਈ ਜਿਹੜਾ ਆਪਣਾ ਪੰਜਾਬੀ ਨੌਜਵਾਨ ਟਰੱਕਰ ਆ ਉਹ ਇੱਦਾਂ ਹੀ ਐਕਸੀਡੈਂਟ ਦੇ ਵਿੱਚ ਉਹਦੀ ਜਿਹੜੀ ਮੌਤ ਹੋ ਰਹੀ ਹੈਗੀ ਆ ਜੀ। ਅਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਇੱਦਾਂ ਹੀ ਪੰਜਾਬੀ ਰੇਡੀਓ USA ਦਾ ਪ੍ਰੋਗਰਾਮ ਅਪਡੇਟ ਅਮਰੀਕਾ ਉਹ ਚੱਲਦਾ ਰਹੇਗਾ ਜੀ।
ਐਵੀਨਿਊ ਫ੍ਰੈਜ਼ਨੋ ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 40। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤੇ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਇਸ ਟਾਈਮ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਜੁੜ ਚੁੱਕੇ ਨੇ ਪਰਮਲ ਗੁਪਤਾ ਜੀ। ਗੁਪਤਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। सत श्रीकाल जी, सत श्रीकाल जी। पंजाबी रेडियो USA के सभी सुनने वालों को बहुत बहुत सत श्रीकाल। ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਸਰੋਤਿਓ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਹੜੇ ਆ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਸੇਵਾਵਾਂ ਤੁਹਾਨੂੰ ਤੱਕ ਜਿਹੜੀਆਂ ਉਹ ਪਹੁੰਚਾਉਂਦੇ ਨੇ। ਇਸ ਦੇ ਪ੍ਰਤੀ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 408 272 2500 4082722500 ਦੇ ਉੱਤੇ। ਤੇ ਹਰਜੋਤ ਸਿੰਘ ਜੀ ਤੇ ਗੁਪਤਾ ਜੀ, ਅੱਜ ਜਿਹੜੀ ਆਪਾਂ ਥੋੜ੍ਹੀ ਜਿਹੀ ਇਸ ਬਾਬਤ ਜਿਹੜੀ ਗੱਲਬਾਤ ਜਿਹੜੀ ਉਹ ਕਰਾਂਗੇ। ਰਾਈਟ ਨਾਓ ਆਪਾਂ ਦੇਖ ਰਹੇ ਹਾਂ ਵੀ ਜਿਹੜੀਆਂ ਕੰਸਟਰਕਸ਼ਨ ਦੀ ਕਾਸਟ ਬਹੁਤ ਜ਼ਿਆਦਾ ਘਰਾਂ ਨੂੰ ਲੈ ਕੇ, ਖਾਸ ਕਰਕੇ ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ, ਵੀ ਕੰਸਟਰਕਸ਼ਨ ਦੀ ਕਾਸਟ ਜਿਹੜੀ ਹੈ ਬਹੁਤ ਜ਼ਿਆਦਾ ਪਹਿਲੋਂ ਦੇ ਮੁਕਾਬਲੇ ਜਿਹੜੀ ਉਹ ਵੱਧ ਚੁੱਕੀ ਹੋਈ ਆ। ਸੋ ਤੁਹਾਡੀ ਕੀ ਰਾਏ ਹੈਗੀ ਆ? ਤੁਸੀਂ ਕੀ ਸੋਚਦੇ ਹੋ ਵੀ ਜਿਹੜੇ ਹੋਮ ਓਨਰਸ ਆ ਜਿਨ੍ਹਾਂ ਨੇ ਚਾਹੇ ਪਹਿਲੋਂ ਪਾਲਿਸੀਜ਼ ਲਈਆਂ ਹੋਈਆਂ ਸੀਗੀਆਂ, ਉਹ ਇੱਕ ਵਾਰੀ ਕੀ ਦੇਖਣ, ਕੀ ਮੇਕ ਸ਼ੋਰ ਕਰਨ ਵੀ ਉਹਨਾਂ ਦੀ ਜਿਹੜੀਆਂ ਪਾਲਿਸੀਜ਼ ਆ ਉਹ ਅਪ ਟੂ ਡੇਟ ਹੋਣ, ਵੀ ਉਹ ਜਿਹੜੀਆਂ ਕਾਸਟ ਆ ਉਸ ਦੇ ਨਾਲ ਮੇਲ ਕਰਦੀਆਂ ਹੋਣ? राजकरण जी, जो अपने जितने भी लिसनर हैं उनसे मेरी ये ब्रदरली एडवाइस है कि अपनी होम ओनर पॉलिसी की वो ड्वेलिंग कॉस्ट को देखें, अपनी पॉलिसी को एक बार रिव्यू करें, रिविजिट करें कि उसमें जो ड्वेलिंग कॉस्ट है, क्योंकि लोगों की पॉलिसियां अपने बंदों ने 10-10 साल 15-15 साल पहले पॉलिसी कराई है, तो उनकी कॉस्ट भी वही पुरानी रेट पे चल रही है। और हमें क्योंकि इतनी पैंडेमिक हुई है और इतनी डिमांड एंड सप्लाई हुई है, और आज की डेट में जो लंबर की कॉस्ट है वो इतनी अप हो गई है, और जो लेबर कॉस्ट है वो इतनी अप हो गई है। अगर अनफॉर्चुनेटली कोई भी हाउस बर्न डाउन हो जाता है या सड़ जाता है, तो उनकी जो कॉस्ट है वो आज की डेट की कॉस्ट से मीट आउट नहीं करती है। तो इतनी जो प्राइस हाइस हुई है उसकी वजह से बहुत जरूरी है कि अपनी पॉलिसी को एक बार वो देखें कि उसमें उनकी ड्वेलिंग कॉस्ट एक्चुअल कैश वैल्यू है या रिप्लेसमेंट कॉस्ट है, ये बहुत जरूरी है। और अगर किसी वजह से कोई नहीं देख सकता इतनी बारीकी से, उसको नहीं है नॉलेज कि कैसे क्या चीज चेक करनी है, तो उसके लिए खालसा इंश्योरेंस में हम लोग यहाँ मौजूद है, हमारी पूरी एक्सपर्टाइज टीम मौजूद है। हम उनकी पॉलिसी को चेक करके उनको फ्री ऑफ कॉस्ट उनको एडवाइस कर सकते हैं कि बाजी अपनी पॉलिसी अपनी बहुत लोअर लेवल पे चल रही है, इसकी कॉस्ट आप अप करा लो, इसकी कॉस्ट को एक बार अपने एजेंट से मिलकर बात कर लो। तो वो सर्विस भी हम फ्री ऑफ कॉस्ट सप्लाई करते हैं और अपने कस्टमर्स को हम बताते हैं। जैसा आपने बताया कि अपना फोन नंबर 408-272-2500 पे है, तो कई सारी चीजें अभी हजरत बाजी और एक्सप्लेन करनी है इस बारे में कि कैसे क्या करना है। ਆਪਾਂ 3-4 ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਡਿਸਕਸ ਕਰਨੀਆਂ। ਜਿਹੜਾ ਮੈਂ ਕਹਿੰਦਾ 90% ਜਿਹੜੇ ਹੋਮ ਓਨਰਸ ਆ ਜਿਨ੍ਹਾਂ ਦੇ ਕੋਲ ਘਰ ਹੈਗਾ ਉਹ ਕਦੇ ਚੈੱਕ ਹੀ ਨਹੀਂ ਕਰਦੇ। ਪ੍ਰੋਬਲਮ ਕੀ ਆ ਵੀ ਹੁਣ ਤੁਸੀਂ ਦੇਖੋ ਪਿਛਲੇ 5 ਸਾਲਾਂ 'ਚ ਘਰਾਂ ਦੀਆਂ ਪ੍ਰਾਈਸ ਡਬਲ ਹੋ ਗਈਆਂ ਆਲਮੋਸਟ। ਜਿਨ੍ਹਾਂ ਨੇ 7 ਲੱਖ ਦਾ ਲਿਆ ਸੀ ਉਹ 1.4 ਮਿਲੀਅਨ ਦਾ ਹੋ ਗਿਆ, ਜਿਨ੍ਹਾਂ ਨੇ 2 ਲੱਖ ਦਾ ਲਿਆ ਸੀ ਉਹ 4 ਲੱਖ ਦਾ ਹੋ ਗਿਆ। ਚਾਹੇ ਤੁਸੀਂ ਕੈਲੀਫੋਰਨੀਆ, ਈਵਨ ਨਵਾਡਾ, ਵਾਸ਼ਿੰਗਟਨ, ਕਿਸੇ ਵੀ ਸਟੇਟ ਦੇ ਵਿੱਚ ਰਹਿੰਦੇ ਹੈਗੇ ਆ, ਬਹੁਤ ਜ਼ਿਆਦਾ। ਅੱਜ ਦੀ ਡੇਟ ਦੇ ਵਿੱਚ ਕਾਸਟ ਆਫ ਕੰਸਟਰਕਸ਼ਨ $400 ਤੋਂ ਲੈ ਕੇ $500 ਪਰ ਸਕੁਅਰ ਫੁੱਟ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ ਤੁਹਾਡਾ 2000 ਸਕੁਅਰ ਫੁੱਟ ਆ ਤਾਂ ਉਹਦੇ ਕਿੰਨੇ ਪੈਸੇ ਉਹ 'ਤੇ ਖਰਚ ਹੋਣੇ ਹੈਗੇ ਆ। ਸੋ 3-4 ਜਿਹੜੀਆਂ ਇੰਡੋਰਸਮੈਂਟ, ਗੱਲ ਕੀ ਆ ਵੀ ਆਪਾਂ $1 ਮਿਲੀਅਨ ਜਾਂ $1.5 ਮਿਲੀਅਨ ਦਾ ਘਰ ਲੈ ਲੈਂਦੇ ਆ ਤੇ ਇੰਸ਼ੋਰੈਂਸ ਚੀਪ ਜੀ ਭਾਲਦੇ ਰਹਿੰਦੇ ਆ, ਤੇ ਉਹ ਦੇ ਦਿੰਦੇ ਜੀ ਸਾਡੀ $40 ਸਸਤੀ ਹੋ ਗਈ, ਅਸੀਂ ਇੱਥੇ ਕਰਾ ਲੈਣੀ ਆ।
ਸੋ ਤੁਹਾਨੂੰ ਹਰਜੋਤ ਇੰਡੋਰਸਮੈਂਟ ਦਾ ਪਤਾ ਭਾਜੀ, ਨਹੀਂ, ਇੰਨੀਆਂ ਨੰਬਰ ਜ਼ਿਆਦਾ ਕੀ- ਜਿਹੜੀਆਂ ਇੰਡੋਰਸਮੈਂਟ ਹੁੰਦੀਆਂ ਆ ਹੋਮ ਓਨਰਸ ਇੰਸ਼ੋਰੈਂਸ ਦੇ ਵਿੱਚ, ਉਹ ਬੰਦਾ ਧਿਆਨ ਨਹੀਂ ਕਰਦਾ। ਜਦੋਂ ਕਲੇਮ ਹੁੰਦਾ ਉਦੋਂ ਪਤਾ ਲੱਗਦਾ ਵੀ ਉਹ ਤਾਂ ਕਵਰ ਨਹੀਂ ਹੋਣੇ। ਫਿਰ ਬੰਦੇ ਕਹਿੰਦੇ ਯਾਰ ਇਹ ਤਾਂ ਕੰਪਨੀ ਮਾੜੀ ਆ। ਕੰਪਨੀ ਕੋਈ ਨਹੀਂ ਮਾੜੀ, ਨਾ ਹੀ ਕੋਈ ਏਜੰਟ ਮਾੜਾ ਆ, ਕਿਉਂਕਿ ਜਦੋਂ ਤੁਸੀਂ ਚੀਪ ਇੰਸ਼ੋਰੈਂਸ ਲੱਭਣੀ ਆ, ਅਗਲੇ ਦਾ ਚੀਪ ਇੰਸ਼ੋਰੈਂਸ ਕੱਟ ਸ਼ਾਰਟ ਕਰਕੇ ਹੀ ਤੁਹਾਨੂੰ ਦੇਣੀ ਹੈਗੀ ਆ। ਸੋ ਕੰਪਨੀਆਂ Correct. ਸਾਰੀਆਂ ਏ ਰੇਟਡ ਵਧੀਆ ਕੰਪਨੀਆਂ ਆ। ਆਪਾਂ 3-4 ਚੀਜ਼ਾਂ, ਕਿਉਂਕਿ ਸਾਡਾ ਸ਼ੋਅ ਐਜੂਕੇਸ਼ਨਲ ਆ, ਪਿਛਲੇ 3-4 ਹਫ਼ਤੇ ਆਪਾਂ ਲਾਈਫ ਇੰਸ਼ੋਰੈਂਸ ਤੇ ਬਹੁਤ ਐਜੂਕੇਸ਼ਨ ਦਿੱਤੀ ਹੈਗੀ ਆਪਣੇ ਸਰੋਤਿਆਂ ਨੂੰ। ਅੱਜ ਆਪਾਂ ਹੋਮ ਓਨਰਸ ਇੰਸ਼ੋਰੈਂਸ ਤੇ ਇਹ ਦੇਣੀ ਹੈਗੀ ਐਜੂਕੇਸ਼ਨ। 3 ਇੰਡੋਰਸਮੈਂਟਾਂ ਬਹੁਤ ਜ਼ਰੂਰੀ ਆ ਤੁਹਾਡੀਆਂ ਹੋਮ ਓਨਰਸ ਪਾਲਿਸੀ ਦੇ ਵਿੱਚ। ਇਹ ਜ਼ਰੂਰ ਤੁਸੀਂ ਕੱਢ ਕੇ ਦੇਖੋ, ਚਾਹੇ ਕਿਸੇ ਵੀ ਕੰਪਨੀ 'ਚ ਤੁਹਾਡੀ ਚੱਲਦੀ ਆ। ਸਭ ਤੋਂ ਪਹਿਲਾਂ ਤਾਂ ਐਕਸਟੈਂਡਡ ਰਿਪਲੇਸਮੈਂਟ ਦੀ। ਸੋ ਗੁਪਤਾ ਜੀ ਇਹਦੇ ਬਾਰੇ ਦੱਸੋ, ਐਕਸਟੈਂਡਡ ਰਿਪਲੇਸਮੈंट बारे। एक्सटेंडेड रिप्लेसमेंट कॉस्ट ये होती है वीर जी, सपोज करो अपनी एक बिल्डिंग की कॉस्ट जो पॉलिसी पे लिखी हुई है वो 500,000 की है, $500,000 की कॉस्ट है। और अब जब सपोज करो किसी का घर सड़ गया, बर्न आउट हो गया, और आज की डेट में जो नए बिल्डिंग कोड हैं उस सिटी के, उस स्टेट के नए बिल्डिंग कोड आ गए हैं। तो अब आज की डेट में वो घर को अगर हम रीबिल्ड करते हैं तो नए बिल्डिंग कोड अप्लाई होने हैं। जैसे पहले मान लीजिए कोई घर आज से 30 साल पहले बना है, 40 साल पहले बना है, 50 साल पहले बना है, तब सोलर पैनल कैलिफोर्निया में जरूरी नहीं थी। आज की डेट में अगर कोई नवा घर बनेगा तो सोलर पैनल लगवाना जरूरी है। तो अब सोलर पैनल तो पॉलिसी कवर नहीं कर रही थी उस समय। तो ये एक्सटेंडेड कॉस्ट कवरेज जो है, अगर आप उनकी पॉलिसी में एंडोर्समेंट लगाएं तो इट कुड बी 150% तक जा सकते हैं। ਜੀ ਸਭ ਸੋ ਤੋਂ ਬਿਲਕੁਲ ਆਪਣੀ ਗੁਪਤਾ ਜੀ, policy- ਆਪਾਂ ਦੋ ਇੰਡੋਰਸਮੈਂਟ ਜਿਹੜੀਆਂ ਇਹਦੇ ਵਿੱਚ ਡਿਸਕਸ ਕਰਦੇ ਹਾਂ। ਇੱਕ ਤਾਂ ਹੈਗੀ ਐਕਸਟੈਂਡਡ ਰਿਪਲੇਸਮੈਂਟ। ਜਿਹੜੀ ਐਕਸਟੈਂਡਡ ਰਿਪਲੇਸਮੈਂਟ ਆ, ਮੰਨ ਲਓ ਵੀ ਤੁਹਾਡੀ ਘਰ ਦੀ ਡਵੈਲਿੰਗ ਕਵਰੇਜ ਪਾਲਿਸੀ ਕੱਢ ਕੇ ਦੇਖੋ, ਉਹਤੇ ਲਿਖਿਆ ਹੈ 500,000। ਸੋ ਉਹਦਾ ਮਤਲਬ ਇਹ ਆ ਵੀ ਐਕਸਟੈਂਡਡ ਰਿਪਲੇਸਮੈਂਟ ਦਾ ਜੇ ਇੰਸ਼ੋਰੈਂਸ ਕੰਪਨੀ ਤੁਹਾਡਾ ਘਰ ਉਨੇ 'ਚ ਨਹੀਂ ਬਣਾ ਸਕਦੀ ਤੇ ਤੁਹਾਨੂੰ ਐਕਸਟੈਂਡਡ ਕਵਰੇਜ ਹੋਰ ਦਿੱਤੀ ਆ। ਉਹ ਕਈ ਕੰਪਨੀਆਂ 25% ਆਫਰ ਕਰਦੀਆਂ, ਕਈ 50% ਵੀ ਕਰਦੀਆਂ। ਸੋ ਮੰਨ ਲਓ ਜੇ 500,000 ਤੁਹਾਡੀ ਡਵੈਲਿੰਗ ਕਵਰੇਜ ਹੈਗੀ ਆ, 50% ਐਕਸਟੈਂਡਡ ਰਿਪਲੇਸਮੈਂਟ ਆ, ਤੁਹਾਡੀ 750,000 ਤੱਕ ਕਵਰੇਜ ਹੋ ਗਈ। ਤੇ ਦੂਸਰੀ ਜਿਹੜੀ ਆ ਬਿਲਡਿੰਗ ਕੋਡ ਅਪਗ੍ਰੇਡ, ਇਹ ਮੈਂ ਦੇਖਿਆ ਵੀ ਮੈਨੂੰ ਹੁਣ 30 ਸਾਲ ਹੋ ਗਏ ਇੰਸ਼ੋਰੈਂਸ ਦਾ ਕੰਮ ਕਰਦੇ ਨੂੰ। ਬਹੁਤ ਸਾਰੇ ਲੋਕਾਂ ਨੂੰ ਇਹਦਾ ਪਤਾ ਹੀ ਨਹੀਂ ਹੈ ਬਿਲਡਿੰਗ ਕੋਡ ਅਪਗ੍ਰੇਡ। ਜਿਸ ਤਰ੍ਹਾਂ ਗੁਪਤਾ ਜੀ ਨੇ ਦੱਸਿਆ, ਹੁਣ ਕੈਲੀਫੋਰਨੀਆ 'ਚ ਅੱਜ ਦੀ ਡੇਟ 'ਚ ਰੱਬ ਨਾ ਕਰੇ ਜੇ ਕਿਸੇ ਦੇ ਘਰ ਨੂੰ ਅੱਗ ਲੱਗ ਜਾਏ ਤੇ ਜਦੋਂ ਦੁਬਾਰਾ ਕੀ ਘਰ ਉਹ ਬਣਨਾ ਹੈ, ਉਹਦੇ ਤੇ ਤੁਹਾਨੂੰ ਸੋਲਰ ਪੈਨਲ ਲਾਣੇ ਪੈਣੇ ਆ। ਜੇ ਤੁਹਾਡੀ ਇੰਸ਼ੋਰੈਂਸ ਚੱਲਦੀ ਹੈ, ਇੰਸ਼ੋਰੈਂਸ ਵਾਲਿਆਂ ਨੇ ਉਹ ਸੋਲਰ ਪੈਨਲ ਨਹੀਂ ਲਾਣੇ, ਉਹ ਨਹੀਂ ਕਹਿਣਾ ਤੁਹਾਡੀ ਪਾਲਿਸੀ 'ਚ ਹੈ ਹੀ ਨਹੀਂ। ਸੋ ਉਹਦੇ ਲਈ ਤੁਹਾਨੂੰ ਬਿਲਡਿੰਗ ਕੋਡ ਅਪਗ੍ਰੇਡ ਜਿਹੜੀ ਆ ਉਹ ਕਰਾਉਣੀ ਪੈਂਦੀ ਆ। ਸੋ ਬਿਲਡਿੰਗ ਕੋਡ ਅਪਗ੍ਰੇਡ ਦੇ ਵਿੱਚ ਵੀ 10%, 20%, 30%, 40% ਤੇ 50% ਇੱਦਾਂ ਹੈਗੇ ਆ। ਸੋ ਆਪਾਂ ਇਹ ਸੁਜੈਸਟ ਕਰਦੇ ਹਾਂ, ਜਿੱਥੇ ਵੀ ਤੁਹਾਡੀ ਪਾਲਿਸੀ ਹੈਗੀ ਆ, ਤੁਸੀਂ ਸਾਤੋਂ ਚੈੱਕ ਵੀ ਕਰਾ ਸਕਦੇ ਆ, ਪਰ ਤੁਸੀਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਵੀ ਕਾਲ ਕਰ ਸਕਦੇ ਆ, ਭਾਈ ਮੇਰੀ ਜਿਹੜੀ ਬਿਲਡਿੰਗ ਕੋਡ ਅਪਗ੍ਰੇਡ ਆ ਉਹ ਘੱਟੋ ਘੱਟ 25% ਕਰੋ। ਤੇ ਜੇ 50% ਮਿਲਦੀ ਆ ਤੇ 50% ਤੱਕ ਲਓ। ਇਹ ਬਾਹਲਾ ਨਹੀਂ ਹੁੰਦਾ, $25-30 ਦਾ ਹੀ ਫਰਕ ਪੈਂਦਾ। ਇਸੇ ਤਰ੍ਹਾਂ ਐਕਸਟੈਂਡਡ ਰਿਪਲੇਸਮੈਂਟ ਦਾ ਵੀ ਜਿਹੜਾ $25-30 ਦਾ ਹੀ ਫਰਕ ਪੈਂਦਾ ਹੈਗਾ ਆ। ਤੇ ਤੀਸਰੀ ਆਪਾਂ ਗੁਪਤਾ ਜੀ ਗੱਲ ਕਰਨੀ ਆ ਸਰਵਿਸ ਲਾਈਨ ਐਂਡੋਰਸਮੈਂਟ ਦੀ। ਇਹ ਬਹੁਤ ਜ਼ਿਆਦਾ, ਇਹ ਵੀ ਜ਼ਰੂਰੀ ਆ। ਇਹ ਵੀ ਜਦੋਂ ਕਿਸੇ ਦਾ ਕਲੇਮ ਹੁੰਦਾ ਉਦੋਂ ਹੀ ਪਤਾ ਲੱਗਦਾ ਵੀ ਚੱਕਰ ਕੀ ਆ। राइट। तो सर्विस लाइन एंडोर्समेंट की होती है, जैसे सपोज करो अपनी वाटर लाइन आ रही है अंडर दी ग्राउंड, तो इंश्योरेंस कंपनी कवर करनी है जबकि आपकी पाइपलाइन आपकी प्रेमाइसिस के अंदर शुरू हो रही है। अगर आपके बिल्डिंग में कोई सपोज करो कोई ट्री लग रहा है और ट्री की रूट से कोई पाइपलाइन हिट होती है जो आपकी प्रेमाइसिस के बाहर है, इंश्योरेंस कंपनी उस बाहर की पोजीशन को कवर नहीं करेगी। सपोज करो आपकी लाइन जो उनसे जुड़ रही है वो 1 फीट दूरी पे जाके अटैच हो रही है, वो 1 फीट का खर्चा इंश्योरेंस कंपनी को नहीं करना, और इस 1 फीट को कवर करने के लिए इट कुड बी कॉस्ट में भी $10,000, $15,000। तो एक्सटेंडेड कवरेज में आपकी सर्विस लाइन में आपकी इलेक्ट्रिक लाइन है, आपकी टेलीफोन की लाइन है, आपकी वाटर लाइन है, ये चीज कवरेज करनी होती है। ਜੀ ਸੋ ਬਿਲਕੁਲ ਸਰੋਤਿਆਂ ਨੂੰ ਦੱਸਦੀ, ਇਹ ਜਿਹੜੀ ਸਰਵਿਸ ਲਾਈਨ ਐਂਡੋਰਸਮੈਂਟ ਆ ਨਾ, ਇਹ ਜਿਹੜਾ ਤੁਹਾਡੀ ਜਿਹੜੀ ਘਰ ਦੇ ਬਾਹਰ ਸੜਕ ਹੈਗੀ ਆ, ਸੜਕ ਤੋਂ ਲੈ ਕੇ ਤੁਹਾਡੇ ਘਰ ਤੱਕ ਜਿਹੜਾ ਵਾਟਰ ਪਾਈਪ ਆਉਂਦਾ ਆ, ਤੁਹਾਡੀ ਕੋਈ ਟੈਲੀਫੋਨ ਲਾਈਨਸ ਆਉਂਦੀਆਂ ਆ, ਫਾਈਬਰ ਲਾਈਨਸ ਆਉਂਦੀਆਂ ਆ, ਗੈਸ ਲਾਈਨ ਆਉਂਦੀ ਆ,
ਇਹ ਉਸ ਨੂੰ ਕਵਰ ਕਰਦੀ ਆ। ਸੋ ਤੁਸੀਂ ਦੇਖਿਆ ਹੋਊਗਾ ਕਈ ਵਾਰੀ ਤੁਹਾਡੇ ਹੁਣ ਜਦੋਂ ਜਿਹੜੇ ਤਾਂ ਨਵੇਂ ਘਰ ਆ ਉਹਨਾਂ ਨੂੰ ਤਾਂ ਨਾਟ ਬਿਗ ਪ੍ਰੋਬਲਮ, ਕਿਉਂਕਿ ਜਿਹੜੇ ਤੁਹਾਡੇ ਘਰਾਂ ਦੇ ਸਾਹਮਣੇ ਟਰੀ ਲਾਏ ਆ ਬੜੇ ਛੋਟੇ ਆ। ਜਿਹੜੇ ਘਰ 25-30 ਸਾਲ ਪੁਰਾਣੇ ਆ ਬਹੁਤ ਵੱਡੇ ਟਰੀ ਹੋ ਜਾਂਦੇ ਆ, ਤੇ ਉਹਨਾਂ ਦੀਆਂ ਜੜ੍ਹਾਂ ਜਦੋਂ ਥੱਲੇ ਪਾਈਪ ਦੇ ਵਿੱਚ ਜਾਂਦੀਆਂ ਆ ਤੇ ਉਹ ਪਾਈਪ ਨੂੰ ਘੁੱਟ ਦਿੰਦੀਆਂ, ਉਹਦੇ ਨਾਲ ਪਾਈਪ ਜਿਹੜੇ ਫਟ ਜਾਂਦੇ ਆ। ਤੇ ਜਦੋਂ ਫਿਰ ਤੁਸੀਂ ਇੰਸ਼ੋਰੈਂਸ ਨੂੰ ਕਾਲ ਕਰਦੇ, ਇੰਸ਼ੋਰੈਂਸ ਵਾਲੇ ਕਹਿੰਦੇ ਅਸੀਂ ਤਾਂ ਕਵਰ ਨਹੀਂ ਕਰਦੇ ਇਹਨੂੰ, ਕਿਉਂਕਿ ਅਸੀਂ ਸਿਰਫ ਬਿਲਡਿੰਗ ਨੂੰ ਕਵਰ ਕਰਦੇ ਹਾਂ। ਪਰ ਜੇ ਤੁਹਾਡੀ ਹੋਮ ਓਨਰਸ ਇੰਸ਼ੋਰੈਂਸ ਦੇ ਵਿੱਚ ਇਹ ਸਰਵਿਸ ਲਾਈਨ ਇੰਡੋਰਸਮੈਂਟ ਤੁਸੀਂ ਐਡ ਕੀਤੀ ਹੋਵੇ ਤੇ ਉਹ 12 ਤੋਂ ਲੈ ਕੇ $15,000 ਤਾਈਂ ਕਵਰੇਜ ਕਰਦੇ ਆ। ਵੀ ਜੇ ਕੱਲ ਨੂੰ ਤੁਹਾਡਾ ਉਹ ਪਾਈਪ ਪੱਟ ਗਿਆ, ਉਹਨੂੰ ਪੱਟ ਕੇ ਦੁਬਾਰਾ ਕੀ ਲਾਣਾ ਪਿਆ, ਜਾਂ ਗੈਸ ਲਾਈਨ ਫਟ ਗਈ ਉਹਨੂੰ ਦੁਬਾਰਾ ਕੀ ਲਾਣੀ ਪਈ, ਤੇ ਉਹ ਸਾਰਾ ਇੰਸ਼ੋਰੈਂਸ ਕਵਰ ਕਰੂਗੀ $15,000। ਇਹ ਵੀ ਕੋਈ ਬਾਹਲੀ ਕਾਸਟ ਨਹੀਂ ਹੁੰਦੀ, 30 ਤੋਂ ਲੈ ਕੇ 25 ਤੋਂ ਲੈ ਕੇ $50 ਤੱਕ ਹੁੰਦੀ ਆ। ਸੋ ਇਹ ਤਿੰਨ ਚੀਜ਼ਾਂ ਤੁਹਾਡੀਆਂ ਜਿਹੜੀਆਂ ਹੋਮ ਓਨਰਸ ਪਾਲਿਸੀ ਦੇ ਵਿੱਚ ਬਹੁਤ ਜ਼ਰੂਰੀ ਹੈਗੀਆਂ ਆ। ਸੋ ਇਹਦੇ ਬਾਬਤ ਇੱਕ ਜ਼ਰੂਰ ਆਪਾਂ ਰਾਜਕਨਵੀਰ ਸਿੰਘ ਜੀ ਤੇ ਗੋਤਾ ਜੀ ਗੱਲ ਕਰਨੀ ਆ। ਕੈਲੀਫੋਰਨੀਆ ਸਟੇਟ ਦੇ ਵਿੱਚ ਇਸ ਸਾਲ 21 ਲੱਖ ਲੋਕਾਂ ਦੀ ਹੋਮ ਓਨਰਸ ਇੰਸ਼ੋਰੈਂਸ ਜਿਹੜੀ ਆ ਉਹ ਕੈਂਸਲ ਹੋਣ ਜਾ ਰਹੀ ਆ। ਲਾਸਟ ਈਅਰ ਵੀ ਇਹੀ ਹੋਇਆ ਸੀ, ਪਰ ਲਾਸਟ ਈਅਰ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੂੰ ਕਹਿਤਾ ਸੀ ਵੀ ਤੁਸੀਂ ਕੈਂਸਲ ਨਹੀਂ ਕਰ ਸਕਦੇ। ਪਰ ਇੰਸ਼ੋਰੈਂਸ ਕੰਪਨੀਆਂ ਵੀ ਕੀ ਕਰਨ, ਜਿਨ੍ਹਾਂ ਦੇ ਘਰ ਨੂੰ ਕਿਤੇ ਅੱਗ ਲੱਗੀ ਆ ਉਹਨਾਂ ਨੂੰ ਪਤਾ ਲੱਗੂਗਾ ਵੀ ਕਿੰਨਾ ਕਲੇਮ ਹੁੰਦਾ ਹੈਗਾ। ਸਾਡਾ ਇੱਕ ਕਸਟਮਰ ਸੀ ਸੈਂਟਾ ਰੋਜ਼ਾ 'ਚ, ਤੁਸੀਂ ਬਿਲੀਵ ਨਹੀਂ ਕਰੋਗੇ, ਉਹਦੇ ਘਰ ਨੂੰ ਅੱਗ ਲੱਗੀ, ਇੰਸ਼ੋਰੈਂਸ ਕੰਪਨੀ ਨੇ $2.6 ਮਿਲੀਅਨ ਲੱਗਾ ਉਹਨਾਂ ਨੂੰ ਕਵਰ ਕਰਨ ਦਾ, ਕਿਉਂਕਿ ਕਾਸਟ ਆਫ ਕੰਸਟਰਕਸ਼ਨ ਉੱਥੇ $600-700 ਤੱਕ ਪਹੁੰਚ ਗਈ, ਕਿਉਂਕਿ ਸਾਰੇ ਟਾਊਨ ਨੂੰ ਅੱਗ ਲੱਗ ਗਈ ਸੀ, ਪੈਰਾਡਾਈਜ਼ ਅੱਗ ਲੱਗੀ ਸੀ। ਸੋ ਐਲਡਰਾਡੋ ਹਿਲਸ ਸੈਕਰਾਮੈਂਟੋ ਏਰੀਏ 'ਚ ਲਗਭਗ 80% ਇੰਸ਼ੋਰੈਂਸ ਕੰਪਨੀਆਂ ਨੇ ਉੱਥੇ ਕਹਿਤਾ ਵੀ ਅਸੀਂ ਇੰਸ਼ੋਰੈਂਸ ਨਹੀਂ ਕਰਨੀ। ਸਦਰਨ ਕੈਲੀਫੋਰਨੀਆ 'ਚ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਦੀ 80% ਇੰਸ਼ੋਰੈਂਸ ਕੰਪਨੀਆਂ ਨੇ ਕਹਿਤਾ ਵੀ ਅਸੀਂ ਇੰਸ਼ੋਰੈਂਸ ਨਹੀਂ ਕਰਨੀ। ਸੋ ਉਹਨਾਂ ਕੋਲ ਕੀ ਆਪਸ਼ਨ ਹੁੰਦੀ ਆ, ਜਾਂ ਉਹ ਕੈਲੀਫੋਰਨੀਆ ਫੇਅਰ ਪਲਾਨ ਕੋ ਜਾਣ, ਜਾਂ ਫਿਰ ਉਹ ਹੋਰ ਕੋਈ ਸਬ ਸਟੈਂਡਰਡ ਕੰਪਨੀ ਤੋਂ ਇੰਸ਼ੋਰੈਂਸ ਲੈਣ। ਸੋ ਜਿਹੜੇ ਲੋਕ $700-800 ਜਾਂ $1000 ਇੰਸ਼ੋਰੈਂਸ ਦਿੰਦੇ ਸੀ, ਉਹ ਇੰਸ਼ੋਰੈਂਸ $4-4000 ਚ ਹੋ ਗਈ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਵੀ ਕਿਸੇ ਨੂੰ ਕੈਂਸਲੇਸ਼ਨ ਨੋਟਿਸ ਆਇਆ ਕੈਲੀਫੋਰਨੀਆ 'ਚ, ਤੇ ਉਹ ਜਰੂਰ ਸਾਡੇ ਆਫਿਸ ਕਾਲ ਕਰ ਲੈਣ, ਕਿਉਂਕਿ ਸਾਡੇ ਕੋਲ ਸਟਿਲ ਕੰਪਨੀਜ਼ A+ ਰੇਟਡ ਹੈਗੀਆਂ ਜਿੱਥੇ ਅਸੀਂ ਤੁਹਾਡੀ ਇੰਸ਼ੋਰੈਂਸ ਕਰ ਸਕਦੇ ਹੈਗੇ ਆ। ਤੇ ਤੁਸੀਂ ਕੈਲੀਫੋਰਨੀਆ ਦੇ ਵਿੱਚ, ਵਾਸ਼ਿੰਗਟਨ, ਨਵਾਡਾ, ਐਰੀਜ਼ੋਨਾ, ਇੰਡੀਆਨਾ ਦੇ ਵਿੱਚ ਕੋਈ ਵੀ ਘਰ ਓਨ ਕਰਦੇ ਆ, ਰੈਂਟ ਕਰਦੇ ਆ, ਇੰਸ਼ੋਰੈਂਸ ਚਾਹੀਦੀ ਆ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰ ਸਕਦੇ ਹੋ। ਸਾਡਾ ਲਾਇਸੈਂਸ 0F89805 ਹੈਗਾ ਆ। ਆਫਿਸ ਸਾਡਾ ਖੁੱਲ੍ਹਾ ਹੁੰਦਾ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ, ਕਦੇ ਵੀ ਤੁਸੀਂ ਕਾਲ ਕਰ ਸਕਦੇ ਆ। ਪਰ ਇੱਕ ਜ਼ਰੂਰ ਬੇਨਤੀ ਹੈਗੀ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਦੋਂ ਵੀ ਤੁਹਾਡਾ ਟਾਈਮ ਲੱਗੇ 10-15 ਮਿੰਟ ਕੱਢ ਕੇ ਆਪਣੀ ਪਾਲਿਸੀ ਦੀ ਜਿਹੜੀ ਕਵਰੇਜ ਆ ਉਹਨੂੰ ਜ਼ਰੂਰ ਚੈੱਕ ਕਰੋ। ਕਿਉਂਕਿ ਪ੍ਰੋਬਲਮ ਕੀ ਆ, ਜਿਨ੍ਹਾਂ ਨੇ ਕਈ ਪੁਰਾਣੀਆਂ ਇੰਸ਼ੋਰੈਂਸਾਂ ਲਈਆਂ, ਮੈਂ ਦੇਖਦਾ ਮੇਰੇ ਕੋਲ ਕਈ ਵਾਰ ਕਸਟਮਰ ਆਉਂਦੇ 10-10, 15-15 ਸਾਲ ਤੋਂ, ਤੇ ਉਹਨਾਂ ਦੀ ਕਵਰੇਜ ਬੜੀ ਘੱਟ ਆ, ਕਿਉਂਕਿ ਹਰ ਸਾਲ ਇੰਸ਼ੋਰੈਂਸ ਕੰਪਨੀ ਇਨਕਰੀਜ਼ ਤਾਂ ਕਰਦੀ ਹੈ ਇਨਫਲੇਸ਼ਨ, ਪਰ ਉਹ 4-5% ਇਨਕਰੀਜ਼ ਕਰਦੀ ਆ। ਪਰ ਕਿਉਂਕਿ ਹੁਣ ਕਾਸਟ ਆਫ ਕੰਸਟਰਕਸ਼ਨ ਇੰਨੀ ਜ਼ਿਆਦਾ ਵੱਧ ਗਈ ਆ, ਘਰਾਂ ਦੀਆਂ ਪ੍ਰਾਈਸਾਂ ਇੰਨੀ ਜ਼ਿਆਦਾ ਵੱਧ ਗਈਆਂ ਹੈਗੀਆਂ, ਤੇ ਉਹ ਉਹਦੇ ਨਾਲ ਮੈਚ ਨਹੀਂ ਕਰਦੀ। ਸੋ ਆਪਣੀ ਜਿਹੜੀ ਹੋਮ ਇੰਸ਼ੋਰੈਂਸ ਆ ਉਹਦਾ ਪੈਸੇ ਨਾ ਚੈੱਕ ਕਰੋ ਵੀ ਮੈਂ ਜੀ $500 ਦਿੰਨਾ, 600 ਦਿੰਨਾ, ਮੇਰੀ ਸਸਤੀ ਆ, ਉਹਦੀ ਕਵਰੇਜ ਚੈੱਕ ਕਰੋ। ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜੇ ਇੱਕ ਮਾੜਾ ਜਿਹਾ ਕਲੇਮ ਵੀ ਤੁਹਾਡਾ, ਜਿਸ ਤਰ੍ਹਾਂ ਦੱਸਿਆ ਸਰਵਿਸ ਲਾਈਨ ਵਾਲਾ, ਕਿਤੇ ਉਹ ਪਾਈਪ ਫਟ ਗਈ ਤੁਹਾਡੀ ਜਿਹੜੀ ਘਰ ਦੀ ਬਾਹਰ ਰੋਡ ਤੋਂ ਲੈ ਕੇ ਤੁਹਾਡੇ ਘਰ ਦੀ ਬਿਲਡਿੰਗ ਤਾਈਂ, ਤੇ ਉਹ $12,000 ਤੋਂ $15,000 ਦਾ ਖਰਚ ਆ ਜਾਂਦਾ। ਤੇ ਫਿਰ ਜੇ ਉਹੀ $50-60 ਐਕਸਟਰਾ ਦਿੱਤੇ ਹੋਣ ਤੇ ਤੁਹਾਨੂੰ ਉਹ ਕੋਈ ਖਤਰਾ ਨਹੀਂ ਰਹਿੰਦਾ ਹੈਗਾ। ਸੋ ਆਪਾਂ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਆ, ਜਿੰਨੇ ਵੀ ਸੁਣ ਰਹੇ ਆ, ਜਦੋਂ ਵੀ ਤੁਹਾਨੂੰ ਟਾਈਮ ਲੱਗੇ, ਬਹੁਤ ਸਾਰੇ ਹੋਮ ਓਨਰਸ ਹੈਗੇ ਆ, ਰੈਂਟਲ ਪ੍ਰਾਪਰਟੀਆਂ ਆ, ਜਦੋਂ ਟਾਈਮ ਲੱਗੇ ਆਪਣੀ ਘਰ ਦੀ ਪਾਲਿਸੀ ਨੂੰ ਖੋਲ ਕੇ ਉਹਦੀ ਕਵਰੇਜ ਪੜੋ, ਕਵਰੇਜ ਦੇਖੋ ਵੀ ਕੀ ਕੀ ਕਵਰੇਜ ਹੈਗੀ ਆ। ਬਾਅਦ ਚ ਨਾ ਤਾਂ ਕਿਸੇ ਇੰਸ਼ੋਰੈਂਸ ਕੰਪਨੀ ਨੂੰ ਬਲੇਮ ਕਰੋ, ਨਾ ਹੀ ਕਿਸੇ ਇੰਸ਼ੋਰੈਂਸ ਏਜੰਟ ਨੂੰ ਕਰੋ, ਕਿਉਂਕਿ ਪ੍ਰੋਬਲਮ ਕੀ ਹੁੰਦੀ ਆ। जी गुप्ता जी। हाँ, या हर्षद जी, मेरी एक एडवाइस और है कि whenever you buy a policy, जब कभी भी आप पॉलिसी परचेज करते हो तो आप सिर्फ रेट का मिलान ना करो कि अब आ रेट $700 की आई है, आ रेट 650 की आई है। रेट के मिलान ना करने की बजाय आप कवरेज चेक करो कि किस कवरेज में की चीज है। अपने कई बार मैंने देखा है कस्टमर कॉल करते हो, गुप्ता जी थोड़ी पॉलिसी तो $60 आप आई है। जब मैं कहता हूँ $60 को ना देखो, आप कवरेज देखो। पर उनको कस्टमर की भी कोई गलती नहीं है, उसको है ना नॉलेज नहीं है इन सारी चीजों की कि कैसे कैसे कवरेज में की पॉलिसी में की चीज देखी जाती है। तो ये जो पंजाबी रेडियो का जो एजुकेशनल प्रोग्राम है कि अपने लोगों को बताना, अपने लोगों को समझाना, अपने लोगों को एक्सप्लेन करना, ये यूनिक फीचर है। तो मेरी भी ब्रदरली एडवाइस ये है
कि आप अपनी पॉलिसी किसी भी एजेंट के पास हो, किसी भी इंश्योरेंस कंपनी के पास हो, डजेंट मैटर, अगर आपको कोई सलाह लेनी है, कोई चेक करानी है, आप ईमेल कर दो अपनी पॉलिसी, हमारा एक्सपर्टाइज जो है हम उसको चेक करके आपको एडवाइस कर देंगे, सलाह दे देंगे। मानना ना मानना आपका काम है, एंड ऑफ द डिसीजन आपका है, लेकिन सलाह देना हमारा काम। ਜੀ ਇਸ ਦੇ ਲਈ ਕਾਲ ਇਹਨਾਂ ਨੂੰ ਕਰ ਸਕਦੇ ਹੋ 4082722500 408 272 2500 ਦੇ ਉੱਤੇ ਜਿਹੜਾ ਆ ਉਹ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਤੁਸੀਂ ਕਰ ਲਿਓ। ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਕਰਦੇ ਹਾਂ ਗੁਪਤਾ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਬੜੀ ਮਿਹਰਬਾਨੀ ਜੀ। थैंक यू राजकरण जी, थैंक यू सो ਸਤਿ मच। ਸ਼੍ਰੀ ਅਕਾਲ ਜੀ। ਤੇ ਹੁਣ ਆਪਣਾ ਪ੍ਰੋਗਰਾਮ ਇੱਥੇ ਹੀ ਜਿਹੜਾ ਉਹ ਸਮਾਪਤ ਹੈ, ਤੇ ਮਿਲਦੇ ਹਾਂ ਜੀ ਅਗਲੀ ਵਾਰ। ਤੇ ਜੇ ਤੁਸੀਂ ਵੀ ਹੋਮ ਇੰਸ਼ੋਰੈਂਸ ਦੇ ਬਾਰੇ ਕੋਟ ਲੈਣਾ ਆ ਜਾਂ ਤੁਸੀਂ ਜਾਣਕਾਰੀ ਲੈਣੀ ਆ, ਸਲਾਹ ਲੈਣੀ ਆ, ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਲਿਓ ਜੀ, ਖਾਲਸਾ ਇੰਸ਼ੋਰੈਂਸ ਏਜੰਸੀ ਨੂੰ 408 272 2500 ਦੇ ਉੱਤੇ 4082722500। ਤੇ ਹਰਜੋਤ ਸਿੰਘ ਜੀ ਇੱਕ ਚੀਜ਼ ਜ਼ਰੂਰ ਦੱਸ ਦਿਓ ਵੀ ਕੀਤਾ ਸੀ, ਤੇ ਹੁਣ ਜਿਹੜਾ ਆ ਅੱਜ ਜਿਹੜਾ ਆਪਾਂ ਹੋਮ ਨੂੰ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਵੀ ਹੋਮ ਆ, ਰੈਂਟਲ ਹੋਮ ਆ, ਅਪਾਰਟਮੈਂਟ ਆ, ਸ਼ਾਪਿੰਗ ਸੈਂਟਰ ਦਾ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ। ਅਸੀਂ 10 ਤੋਂ ਵੱਧ ਜਿਹੜੀਆਂ A+ ਰੇਟਡ ਕੰਪਨੀਆਂ ਆ ਉਹਨਾਂ ਦੇ ਨਾਲ ਕੰਮ ਕਰਦੇ ਹਾਂ ਜੀ। ਤੇ ਇਹ ਜਿਹੜੀ ਹੋਮ ਇੰਸ਼ੋਰੈਂਸ ਹੈ ਇਕੱਲੇ ਕੈਲੀਫੋਰਨੀਆ ਜਾਂ ਹੋਰ ਸੂਬਿਆਂ ਦੇ ਵਿੱਚ ਵੀ ਜਿਹੜੀ ਤੁਸੀਂ? ਨਹੀਂ, ਅਸੀਂ ਬਹੁਤ ਸਟੇਟਸ ਕਰਦੇ, ਜਿੱਥੇ ਮੈਂ ਪਹਿਲਾਂ ਵੀ ਦੱਸਿਆ, ਕੈਲੀਫੋਰਨੀਆ, ਨਵਾਡਾ, ਵਾਸ਼ਿੰਗਟਨ, ਐਰੀਜ਼ੋਨਾ, ਇੰਡੀਆਨਾ, ਤੇ ਵੈਸੇ ਤਾਂ ਅਸੀਂ ਸਾਰੀਆਂ ਸਟੇਟਸ ਕਰਦੇ ਹੈਗੇ ਆ, ਪਰ ਕਈ ਸਟੇਟਸ 'ਚ ਅਸੀਂ ਕਮਰਸ਼ੀਅਲ ਕਰਦੇ ਹਾਂ, ਕਈਆਂ 'ਚ ਲਾਈਫ ਕਰਦੇ ਹਾਂ, ਕਈਆਂ 'ਚ ਆਟੋ ਹੋਮ ਕਰਦੇ ਹਾਂ। ਤੁਸੀਂ ਕਾਲ ਕਰ ਸਕਦੇ ਹੋ, ਜੇ ਨਾ ਵੀ ਕਰਦੇ ਹੋਏ ਤੇ ਤੁਹਾਨੂੰ ਅਸੀਂ ਸਲਾਹ ਵਧੀਆ ਦੇਵਾਂਗੇ, ਭਈ ਇਸ ਕੰਪਨੀ ਤੋਂ ਕਰਾ ਲਓ, ਇਹ ਕੰਪਨੀ ਵਧੀਆ ਆ, ਆਹ ਤੁਹਾਡੀ ਕਵਰੇਜ ਹੋਣੀ ਚਾਹੀਦੀ ਆ ਜੀ। ਤੇ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਧੰਨਵਾਦ ਜੀ। ਤੇ ਹੁਣ ਆਪਾਂ ਇਜਾਜ਼ਤ ਦਿੰਦੇ ਹਾਂ ਜੀ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। US